ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਫਰਵਰੀ ਦਿਨ ਸੋਮਵਾਰ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਫਰਵਰੀ ਦੀ 1 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ, ਸੁਲੱਖਣ ਸਿੰਘ ਤੋਂਗ ਬੇਕਰਸਫੀਲਡ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਵਾਲੇ ਫਰੈਜ਼ਨੋ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਹੜੇ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਪ੍ਰੈਜ਼ੀਡੈਂਟ ਦਾ ਉਹ ਨਵਾਂ $1.9 ਟ੍ਰਿਲੀਅਨ ਦਾ ਜਿਹੜਾ ਪੈਕੇਜ ਆ ਉਹ ਲੈ ਕੇ ਆ ਰਿਹਾ ਤੇ ਉਹਦੇ ਸੰਬੰਧ ਦੇ ਵਿੱਚ 10 ਰਿਪਬਲਿਕਨ ਸੈਨੇਟਰਸ ਜਿਹੜੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਤੋਂ ਜਿਹੜੀ ਹੈਗੀ ਆ ਆਪਣੀ ਮੀਟਿੰਗ ਦੀ ਮੰਗ ਰੱਖੀ ਸੀ ਵੀ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਰਲ ਕੇ ਚੱਲਣਾ ਚਾਹੁੰਦੇ ਆ ਪਰ ਜਿਹੜਾ ਆ ਇਹ ਕੋਵਿਡ ਰਿਲੀਫ ਦਾ ਜਿਹੜਾ ਪੈਕੇਜ ਆ $618 ਬਿਲੀਅਨ ਤੱਕ ਹੋਣਾ ਚਾਹੀਦਾ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਰਿਪਬਲਿਕਨ ਸੈਨੇਟਰਸ ਹੈਗੇ ਆ ਉਹਨਾਂ ਦੇ ਨਾਲ ਮਿਲਣ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਠੀਕ ਆ ਵੀ ਮੈਂ ਤੁਹਾਨੂੰ ਮਿਲੂੰਗਾ ਜ਼ਰੂਰ ਤੇ ਉਹ ਤੋਂ ਬਾਅਦ ਕੀ ਵਰਕਆਊਟ ਹੁੰਦਾ ਉਹ ਤਾਂ ਬਾਅਦ ਦੀ ਗੱਲ ਆ। ਇਹਦੇ ਵਿੱਚ ਜਿਹੜਾ ਰਿਪਬਲਿਕਨ ਪ੍ਰਪੋਜ਼ ਕਰ ਰਹੇ ਹੈਗੇ ਆ ਫਿਰ ਰਲ ਕੇ ਅਸੀਂ ਤੁਹਾਡੇ ਨਾਲ ਚੱਲਾਂਗੇ। ਉਹਦੇ 'ਚ $1000 ਜਿਹੜੀ ਆ ਡਾਇਰੈਕਟ ਪੇਮੈਂਟ 1400 ਦੀ ਜਗ੍ਹਾ ਪਰ ਇਹ 'ਚ ਇਨਕਮ ਜਿਹੜੀ ਆ ਉਹ ਘਟਾ ਦਿੱਤੀ ਗਈ ਆ $40000। ਪਹਿਲਾਂ $75000 ਆ ਹੁਣ 40। ਜਿੱਦਾਂ ਇਹ ਪ੍ਰਪੋਜ਼ਲ ਆ, ਇਹ ਕੋਈ ਇੱਦਾਂ ਦਾ ਨਹੀਂ ਹੈ ਵੀ ਫਾਈਨਲ ਹੋ ਗਿਆ। ਉਹ ਤੋਂ ਬਾਅਦ ਜੂਨ 30 ਤੱਕ ਕਹਿੰਦੇ $300 ਫੈਡਰਲ ਅਨਪਲੋਇਮੈਂਟ ਬੈਨੀਫਿਟ ਜਿਹੜਾ ਐਕਸਟਰਾ ਆ ਉਹ ਦਿੱਤਾ ਜਾਵੇ। $20 ਬਿਲੀਅਨ ਨੈਸ਼ਨਲ ਵੈਕਸੀਨ ਪ੍ਰੋਗਰਾਮ ਦੇ ਲਈ ਤੇ $20 ਬਿਲੀਅਨ K-12 ਦੇ ਜਿਹੜੇ ਸਕੂਲ ਆ ਉਹਨਾਂ ਦੇ ਲਈ ਤੇ ਲੋਕਲ ਤੇ ਜਿਹੜੀ ਲੋਕਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਉਹਨਾਂ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਹੈਗੀ। ਪਰ ਜਿਹੜੇ ਜੋ ਬਾਈਡਨ ਹੋਣੀ ਆ ਉਹ ਨੈਂਸੀ ਪਲੋਸੀ ਨੂੰ ਵੀ ਮਿਲੇ ਆ ਤੇ ਚੱਕ ਸ਼ੂਮਰ ਨੂੰ ਵੀ ਮਿਲੇ ਆ। ਨਾਲ ਉਹਨਾਂ ਨੇ ਜਿਹੜੇ ਉਹਨਾਂ ਦੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਹੈਗੇ ਆ ਜੈਨ ਪਿਸੈਕੀ ਉਹਨਾਂ ਨੂੰ ਵੀ ਮਿਲੇ ਹੈਗੇ ਆ। ਸੋ ਪ੍ਰੈਸ਼ਰ ਉਹਨਾਂ ਤੇ ਬਹੁਤ ਹੈਗਾ ਭਈ ਈਵਨ ਬਰਨੀ ਸੈਂਡਰਸ ਗਰੁੱਪ ਜਿਹੜੇ ਪ੍ਰੋਗਰੈਸਿਵਸ ਆ ਵੀ ਪੇਮੈਂਟ ਜਿਹੜੀ ਆ ਉਹ $1400 ਦੀ ਪਰ ਪਰਸਨ ਹੋਣੀ ਚਾਹੀਦੀ ਆ। $400 ਦਾ ਜਿਹੜਾ ਬੈਨੀਫਿਟ ਹੋਣਾ ਚਾਹੀਦਾ ਫੈਡਰਲ ਦਾ। $350 ਬਿਲੀਅਨ ਜਿਹੜਾ ਆ ਉਹ ਲੋਕਲ ਗਵਰਨਮੈਂਟ ਤੇ $20 ਬਿਲੀਅਨ ਨੈਸ਼ਨਲ ਵੈਕਸੀਨ ਨੂੰ ਹੋਣਾ ਚਾਹੀਦਾ ਹੈਗਾ। ਤੇ ਜਿਹੜੇ ਸੈਨੇਟਰਸ ਹੈਗੇ ਆ ਇਹਨਾਂ 'ਚੋਂ ਕੁਛ ਜਿਹੜੇ ਆ ਉਹ $900 ਬਿਲੀਅਨ ਤੱਕ ਵੀ ਐਗਰੀ ਹੋਣ ਨੂੰ ਤਿਆਰ ਹੈਗੇ ਆ। ਸੋ ਜੇ ਦੱਸਦੇ ਜਾਈਏ ਸੈਨੇਟਰਸ ਦੇ ਨਾਮ ਸ਼ੈਲੀ ਮੂਰ ਕੈਪੀਟੋ ਜਿਹੜੇ ਵੈਸਟ ਵਰਜੀਨੀਆ ਤੋਂ ਆ, ਬਿਲ ਕਸੀਡੀ ਲੂਜ਼ੀਆਨਾ ਤੋਂ ਆ, ਸੂਜ਼ਨ ਕਾਲਿਨਸ ਮੇਨ ਤੋਂ ਆ, ਜੈਰੀ ਮੋਰਾਨ ਕੈਂਸਸ, ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਰੌਬ ਪੋਰਟਮੈਨ ਓਹਾਇਓ ਤੋਂ, ਮਿਟ ਰੋਮਨੀ ਯੂਟਾ, ਮਾਈਕ ਰਾਉਂਡਸ ਸਾਊਥ ਡਿਕੋਟਾ, ਥੋਮਸ ਟਿਲਿਸ ਨਾਰਥ ਡਿਕੋਟਾ, ਟੌਡ ਜੰਗ ਇੰਡੀਆਨਾ ਤੋਂ। ਜੀ ਬਿਲਕੁਲ। ਸੋ ਇਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਆਪਣੇ ਖੁਦ ਵੱਲੋਂ ਇਹ ਜਿਹੜਾ ਪ੍ਰਪੋਜ਼ਲ ਕੀਤਾ ਸੀ ਸੋ ਇਸੇ ਕਰਕੇ ਮਿਲ ਰਹੇ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਰਾਸ਼ਟਰਪਤੀ ਦੇ ਨਾਲ ਇੱਦਾਂ ਮੁਲਾਕਾਤਾਂ ਜਿਹੜੀਆਂ ਆ ਪੈਕੇਜ ਨੂੰ ਲੈ ਕੇ ਤਾਂ ਨਹੀਂ ਸੀ ਹੁੰਦੀਆਂ। ਉਹਨਾਂ ਦੇ ਟਰੈਜਰੀ ਸਕੱਤਰ ਜਿਹੜੇ ਆ ਉਹ ਉਹਨਾਂ ਦੇ ਵੱਲੋਂ ਕੰਮ ਜਿਹੜਾ ਉਹ ਕਰਦੇ ਸੀ, ਜਿਹੜੇ ਦੂਜੇ ਵਿਰੋਧੀ ਪਾਰਟੀ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਸੀ। ਹੁਣ ਦੇਖਣਾ ਹੋਊਗਾ ਵੀ ਇਸ ਗੱਲਬਾਤ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ। ਬਰਨੀ ਸੈਂਡਰਸ ਦਾ ਜਿੱਦਾਂ ਤੁਸੀਂ ਨਾਮ ਲਿਆ ਉਹ ਦਬਾਅ ਪਾ ਰਹੇ ਆ ਡੈਮੋਕ੍ਰੇਟ ਪਾਰਟੀ ਦੇ ਉੱਤੇ ਵੀ ਆਪਾਂ ਨੂੰ ਜਿਹੜੇ ਰਿਪਬਲਿਕਨਸ ਦੇ ਸਾਥ ਦੀ ਰਾਈਟ ਨਾਓ ਜ਼ਰੂਰਤ ਨਹੀਂ ਹੈਗੀ। ਜੇ ਤੁਸੀਂ ਆਪਣੇ ਏਜੰਡੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਇਕੱਲਿਆਂ ਵੀ ਇਹ ਜਿਹੜੇ ਕੰਮ ਕਰਨੇ
ਪੈਣੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਹੋਊਗਾ। ਖੁਦ ਪ੍ਰੈਜ਼ੀਡੈਂਟ ਬਾਈਡਨ ਯੂਨਿਟੀ ਦੀ ਸਾਰਿਆਂ ਨੂੰ ਮਿਲ ਜੁਲ ਕੇ ਗੱਲ ਦੀ ਕਰਦੇ ਆ। ਸੋ ਉਹਨਾਂ ਨੇ ਹੁਣ ਇਸ ਚੀਜ਼ 'ਤੇ ਗੱਲਬਾਤ ਕਰਨ ਨੂੰ ਤਾਂ ਹੁਣ ਅੱਗੇ ਆਏ ਆ। ਸੋ ਦੇਖਣਾ ਹੋਊਗਾ ਵੀ ਇੱਧਰ ਕੀ ਬਣਦਾ ਆ। ਉੱਧਰ ਰਾਸ਼ਟਰਪਤੀ ਟਰੰਪ ਦੇ ਖਿਲਾਫ ਇੰਪੀਚਮੈਂਟ ਟਰਾਇਲ ਅਗਲੇ ਜਿਹੜੇ ਹਫ਼ਤੇ ਦੇ ਵਿੱਚ ਸ਼ੁਰੂ ਹੋਣ ਦੇ ਆਸਾਰ ਹੈਗੇ ਆ। ਟਰੰਪ ਹੁਣਾਂ ਦੀ ਜਿਹੜੀ ਵੀ ਕੋਈ ਜਿਹੜੀ ਰਾਈਟ ਨਾਓ ਟੀਮ ਆ ਉਹ ਤਿਆਰ ਨਹੀਂ ਹੋ ਰਹੀ। ਹੁਣ ਉਹ ਨਵੇਂ ਲਾਇਰ ਜਿਹੜੇ ਆ ਉਹ ਹਾਇਰ ਕਰਨ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ। ਪਹਿਲੇ ਜਿਹੜੇ ਲਾਇਰ ਟੀਮ ਉਹਨਾਂ ਨੇ ਤਿਆਰ ਕੀਤੀ ਸੀ ਉਹ ਅਖੀਰਲੇ ਮੌਕੇ ਦੇ ਉੱਤੇ ਜਿਹੜੇ ਆ ਉਹਨਾਂ ਦਾ ਸਾਥ ਜਿਹੜੀ ਉਹ ਛੱਡ ਗਈ ਆ। ਉੱਧਰ ਸੈਨੇਟ ਦੇ ਵਿੱਚ ਰਿਪਬਲਿਕਨ ਕਹਿੰਦੇ ਆ ਵੀ ਜੇ ਅਸੀਂ ਜਿਹੜੇ ਆ ਇਹਨਾਂ ਨੂੰ ਦੋਸ਼ੀ ਜਿਹੜਾ ਉਹ ਨਹੀਂ ਕਰਾਂਗੇ, ਕੋਈ ਹੋਰ ਇਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਜ਼ਿੰਮੇਵਾਰ ਜਿਹੜਾ ਉਹ ਠਹਿਰਾਉਣ। ਇੱਕ ਪਾਸੇ ਤਾਂ ਟਰੰਪ ਹੁਣਾਂ ਦੇ ਕੋਲ ਜਿਹੜੇ ਲਾਇਰਸ ਦੀ ਟੀਮ ਦੀ ਘਾਟ ਜਿਹੜੀ ਇਸ ਟਾਈਮ ਮਹਿਸੂਸ ਹੋ ਰਹੀ ਆ। ਉਹ ਲੱਗਦਾ ਤਾਂ ਨਹੀਂ ਆ ਵੀ ਉਦੋਂ ਤੱਕ ਨਾ ਹੋਵੇ, ਮਿਲ ਤਾਂ ਇਹਨਾਂ ਨੂੰ ਜ਼ਰੂਰ ਜਾਣਗੇ। ਪਰ ਕਿਤੇ ਨਾ ਕਿਤੇ ਇੱਥੋਂ ਇਹ ਪਤਾ ਲੱਗਦਾ ਵੀ ਕਾਫੀ ਦਬਾਅ ਦੇ ਵਿੱਚ ਜਿਹੜੇ ਆ ਉਹ ਸਾਬਕਾ ਰਾਸ਼ਟਰਪਤੀ ਟਰੰਪ ਜਿਹੜੇ ਉਹ ਰਹਿਣ ਵਾਲੇ ਨੇ। ਅਤੇ ਸੈਨੇਟ ਜਿਹੜੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਬਾਅ ਹੇਠ ਉਹ ਖਾਸ ਕਰਕੇ ਰਿਪਬਲਿਕਨ ਪਾਰਟੀ ਵਾਲੇ ਉਹ ਲੱਗ ਰਹੇ ਨੇ। ਸੋ ਕਾਫੀ ਜਿਹੜੀ ਚੀਜ਼ ਆ ਉੱਧਰ ਦੇਖਣ ਨੂੰ ਮਿਲੂਗੀ ਹਰਜੋਤ ਸਿੰਘ ਜੀ ਵੀ ਕਿੱਦਾਂ ਇਹ ਇੰਪੀਚਮੈਂਟ ਟਰਾਇਲ ਓਵਰਆਲ ਜਿਹੜਾ ਹੁੰਦਾ ਆ। ਇੱਕ ਪਾਸੇ ਹੁਣ ਇਹ ਜਿਹੜਾ ਕੋਵਿਡ ਰਿਲੀਫ ਬਿੱਲ ਆ ਉਹਦਾ ਜਿਹੜਾ ਚਰਚਾ ਨਾਲ ਦੇ ਨਾਲ ਚੱਲਣੀ ਆ। ਦੂਜੇ ਪਾਸੇ ਪੈਰਲਲ 'ਤੇ ਹੀ ਜਿਹੜੀ ਆ ਸਾਬਕਾ ਰਾਸ਼ਟਰਪਤੀ ਦਾ ਜਿਹੜਾ ਟਰਾਇਲ ਆ ਇੰਪੀਚਮੈਂਟ ਦਾ ਉਹ ਸੈਨੇਟ ਦੇ ਵਿੱਚ ਚੱਲਣਾ ਸ਼ੁਰੂ ਹੋਣ ਵਾਲਾ ਆ। ਜੀ ਅਗਲੀ ਖਬਰ ਜਿਹੜੀ ਆ ਮਿਆਂਮਾਰ ਤੋਂ ਆ ਰਹੀ ਆ, ਜਿੱਥੇ ਕਿ ਮਿਲਟਰੀ ਨੇ ਆਲਰੇਡੀ ਕੂਪ ਕਰਕੇ ਜਿਹੜਾ ਆ ਪਾਵਰ ਟੇਕ ਓਵਰ ਲੈ ਲਈ ਆ। ਅਤੇ ਜਿਹੜੀ ਉੱਥੇ ਦੀ ਲੀਡਰ ਹੈਗੀ ਆ ਔਂਗ ਸੈਨ ਸੂ ਕੀ ਜਿਹੜਾ ਰੂਲਿੰਗ ਪਾਰਟੀ ਦੀ, ਉਹਨੂੰ ਡਿਟੇਨ ਵੀ ਕਰ ਲਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਇਹਨੂੰ ਜਿਹੜਾ ਆ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ। ਉਸ ਤੋਂ ਬਾਅਦ ਇਲੈਕਸ਼ਨਾਂ ਹੋਈਆਂ ਅਤੇ ਜਿੱਤੀ ਅਤੇ ਉੱਥੇ ਦੀ ਹੈੱਡ ਵੀ ਬਣੀ। ਪਰ ਪਿਛਲੇ ਸਾਲ ਕੁ ਤੋਂ ਉੱਥੇ ਕਾਫੀ ਰੌਲਾ ਰੱਪਾ ਚੱਲ ਰਿਹਾ ਸੀ ਵੋਟਾਂ ਨੂੰ ਲੈ ਕੇ ਵੀ ਉਹਨਾਂ 'ਚ ਹੇਰਾਫੇਰੀ ਹੋਈ ਆ। ਜਿਹੜੀ ਸੂ ਕੀ ਦੀ ਪਾਰਟੀ ਹੈਗੀ NL ਦੀ, ਉਹਨਾਂ ਨੇ 83% ਵੋਟਾਂ ਲੈ ਕੇ ਜਿਹੜੀ ਆ ਆਪਣੀ ਜਿਹੜੀ ਸਰਕਾਰ ਬਣਾਈ ਸੀ। ਪਰ ਅੱਜ ਉੱਥੇ ਸਾਰਾ ਕੁਛ ਜਿਹੜਾ ਆ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ, ਬੈਂਕਾਂ ਵੀ ਬੰਦ ਕਰ ਦਿੱਤੀਆਂ ਗਈਆਂ ਅਤੇ ਮਿਲਟਰੀ ਜਿਹੜੀ ਆ ਉਹ ਸੜਕਾਂ 'ਚ ਘੁੰਮ ਰਹੀ ਸੀ। ਸੋ ਉਹਨਾਂ ਨੇ ਆਲਰੇਡੀ ਜਿਹੜਾ ਆ ਟੇਕ ਓਵਰ ਕਰ ਲਿਆ ਹੈਗਾ। ਜੀ ਬਿਲਕੁਲ, ਮਿਲਟਰੀ ਨੇ ਤਖਤਾ ਜਿਹੜਾ ਹੈ ਉੱਥੇ ਪਲਟ ਦਿੱਤਾ ਆ। ਇੱਧਰ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਮਿਆਂਮਾਰ ਨੂੰ ਜਿਹੜਾ ਉਹ ਆਖਿਆ, ਜਿਹਨੂੰ ਬਰਮਾ ਵੀ ਜਿਹੜਾ ਉਹ ਆਖਿਆ ਜਾਂਦਾ ਸੀਗਾ, ਵੀ ਜਿਹੜੀ ਐਂਗ ਸਨ ਸੂ ਕੀ ਆ ਉਸ ਨੂੰ ਜਿਹੜਾ ਆ ਉਹ ਜਿਹਨੂੰ ਡਿਟੇਨ ਕੀਤਾ ਹੋਇਆ ਹੈ, ਹਿਰਾਸਤ 'ਚ ਲਿਆ ਆ, ਉਸ ਨੂੰ ਜਿਹੜਾ ਉਹ ਛੱਡਿਆ ਜਾਵੇ। ਇਹ ਉਹੀ ਮੁਲਕ ਆ ਜਿੱਥੇ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਪਿਛਲੇ ਹੁਣ ਕਈ ਚਿਰ ਤੋਂ ਜਿਹੜਾ ਅਤਿਆਚਾਰ ਆ ਉਹ ਚੱਲਦਾ ਜਾ ਰਿਹਾ ਆ। ਨੋਬਲ ਪੀਸ ਪੁਰਸਕਾਰ ਜੇਤੂ ਵੀ ਇਸ ਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਆ ਉਹ ਦਬਾਅ ਦੇ ਵਿੱਚ ਸੀਗੀ। ਅਤੇ ਹੁਣ ਉੱਥੋਂ ਦੇ ਜਿਹੜੀ ਮਿਲਟਰੀ ਆ ਉਸ ਨੇ ਜਿਹੜਾ ਤਖਤਾ ਆ ਉੱਥੇ ਪਲਟ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਜਿਹੜਾ ਇਹ ਬਣਦਾ ਆ। ਉਸਨੇ ਜਿਹੜਾ ਉਹ ਜ਼ਰੂਰ ਬਿਆਨ ਦਿੱਤਾ ਹੈ ਵੀ ਇਹ ਜਿਹੜਾ ਤਖਤਾ ਪਲਟਿਆ ਗਿਆ ਮਿਲਟਰੀ ਦੇ ਬਾਰੇ, ਉਸ ਨੂੰ ਲੋਕ ਜਿਹੜਾ ਆ ਉਸ ਨੂੰ ਨਾ ਮੰਨਣ ਅਤੇ ਇਸ ਦੇ ਖਿਲਾਫ ਪ੍ਰੋਟੈਸਟ ਜਿਹੜੇ ਆ ਉਹ ਲੋਕ ਕਰਨ। ਆਲਰੇਡੀ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਲੋਕ ਪ੍ਰੋਟੈਸਟ ਤਾਂ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਚੱਲ ਰਹੇ। ਭਾਰਤ ਵਿੱਚ ਵੀ ਜਿਹੜੇ ਲੋਕ ਪ੍ਰੋਟੈਸਟ ਆ ਉਹ ਕਰ ਰਹੇ ਆ। ਉੱਧਰ ਰਸ਼ੀਆ ਦੇ ਵਿੱਚ ਜਿਹੜਾ ਉਹਨਾਂ ਦਾ ਵਿਰੋਧੀ ਧਿਰ ਦਾ ਜਿਹੜਾ ਲੀਡਰ ਆ ਪੁਤਿਨ ਹੁਣਾਂ ਨੇ ਜਿਹੜਾ ਉਸ ਨੂੰ ਅੰਦਰ ਕੀਤਾ ਹੋਇਆ ਆ। ਅਤੇ ਕੱਲ੍ਹ ਦੀਆਂ ਖਬਰਾਂ ਦੇ ਮੁਤਾਬਕ ਕਹਿੰਦੇ ਤਕਰੀਬਨ 5000 ਜਿਹੜੇ ਆ ਲੋਕ ਆ ਉਹਨਾਂ ਨੇ ਉੱਥੇ ਗ੍ਰਿਫਤਾਰ ਕਰ ਲਏ ਆ, ਜਿਹੜੇ ਉਸ ਦੇ ਰਿਹਾਈ ਦੀ ਮੰਗ ਜਿਹੜੀ ਉਹ ਕਰ ਰਹੇ ਆ। ਸੋ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਰਾਈਟ ਨਾਓ ਜਿਹੜੀ ਇਸ ਤਰੀਕੇ ਦੀ ਜਿਹੜੀ ਅਨਰੈਸਟ ਆ ਉਹ ਚੱਲ ਰਹੀ ਆ। ਜਿਹੜੀ ਸੂ ਕੀ ਆ ਇਹ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੀ ਜਿਹੜੀ ਅਹੁਦੇਦਾਰ ਜਿਹੜੀ ਇਹ ਹੈਗੀ ਆ, ਜਿਸ ਨੂੰ NLD ਵੀ ਜਿਹੜਾ ਉਹ ਆਖ ਦਿੱਤੇ ਜਾਂਦਾ ਆ। ਅਤੇ ਕਹਿੰਦੇ ਵੀ ਨਵੰਬਰ ਦੇ ਵਿੱਚ ਇਹਨੇ 83% ਵੋਟਾਂ ਜਿਹੜੀਆਂ ਉਹ ਜਿੱਤੀਆਂ ਸੀਗੀਆਂ। ਪਰ ਜਿਹੜਾ ਮੁਲਕ ਦਾ ਇਲੈਕਸ਼ਨ ਕਮਿਸ਼ਨ ਸੀ ਉਹ ਉਸ ਨੂੰ ਲੈ ਕੇ ਕਾਫੀ ਜਿਹੜਾ ਇਹ ਰੌਲਾ ਰੱਪਾ ਪਿਆ ਅਤੇ ਉਸ ਤੋਂ ਬਾਅਦ ਆਰਮੀ ਨੇ ਉੱਥੇ ਐਮਰਜੈਂਸੀ ਡਿਕਲੇਅਰ ਜਿਹੜੀ ਉਹ ਕਰ ਦਿੱਤੀ ਅਤੇ ਹੁਣ ਜਿਹੜਾ ਇਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਤਖਤਾ ਜਿਹੜਾ ਆ ਉਹ ਪਲਟ ਦਿੱਤਾ ਆ। 24 ਮਿਨਿਸਟਰ ਜਿਹੜੇ ਆ ਉਹਨਾਂ ਨੇ ਲਾਹ ਦਿੱਤੇ, 11 ਜਿਹੜੇ ਆ ਉਹਨਾਂ ਨੇ ਆਪਣੇ ਫੌਜੀ ਜਿਹੜੇ ਆ
ਇਹਨਾਂ ਮਿਨਿਸਟਰੀਆਂ ਦੀ ਨਿਗਰਾਨੀ ਦੇ ਲਈ, ਦੇਖ ਰੇਖ ਦੇ ਲਈ ਜਿਹੜੇ ਆ ਉਹ ਲਾਏ ਹੈਗੇ ਆ। ਸੋ US ਦੀ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੇ ਇਹ ਜਿਹੜੀ ਕਨਫਰਮ ਕੀਤਾ ਹੈ ਵੀ ਜਿਹੜੀ US ਦੀ ਐਮਬੈਸੀ ਉੱਥੇ ਹੈਗੀ ਆ ਮਿਆਂਮਾਰ ਦੇ ਵਿੱਚ, ਉੱਥੇ ਵੀ ਇੰਟਰਨੈਟ ਕਨੈਕਸ਼ਨ ਜਿਹੜੇ ਆ ਉਹ ਡਾਊਨ ਕਰ ਦਿੱਤੇ ਗਏ ਸੀਗੇ। ਸੋ ਜਿੱਦਾਂ ਤੁਸੀਂ ਦੱਸਿਆ, ਫੌਜੀ ਅਤੇ ਜਿਹੜੇ ਰਾਈਟ ਪੁਲਿਸ ਆ ਉਹ ਉਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਪੂਰੇ ਮਿਆਂਮਾਰ ਦੇ ਵਿੱਚ ਜਿਹੜੀ ਗਸ਼ਤ ਆ ਉਹ ਕਰ ਰਹੇ ਹੈਗੇ ਆ ਜੀ। ਸੋ ਬਿਲਕੁਲ ਇੰਡੀਆ ਦੀ ਵੀ ਹਾਲਤ ਕੁਛ ਚੰਗੇ ਨਹੀਂ ਹੈਗੇ। 200 ਤੋਂ ਲੈ ਕੇ 500 ਦੇ ਕਰੀਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਕਬਜ਼ੇ ਦੇ ਵਿੱਚ ਕੀਤਾ ਹੋਇਆ ਉੱਥੇ ਦੀ ਪੁਲਿਸ ਨੇ। ਅੱਜ ਨਵੀਆਂ ਖਬਰਾਂ ਆਈਆਂ ਵੀ 250 ਦੇ ਕਰੀਬ ਜਿਹੜੇ ਇੰਟਰਨੈਟ ਟਵਿੱਟਰ ਅਕਾਊਂਟਸ ਹੈਗੇ ਆ ਕਿਸਾਨਾਂ ਨਾਲ ਸੰਬੰਧਿਤ ਉਹ ਬੰਦ ਕਰ ਦਿੱਤੇ ਗਏ ਆ। ਬਾਹਰਲੇ ਮੁਲਕਾਂ 'ਚ ਵੀ ਬਹੁਤ ਸਾਰੇ ਜਿਹੜੇ ਇੱਦਾਂ ਦੇ ਅਕਾਊਂਟ ਆ ਜਿਹੜੇ ਸਪੋਰਟ ਕਰਦੇ ਉਹਨਾਂ ਦੇ ਰਿਸਟ੍ਰਿਕਸ਼ਨ ਲਾ ਦਿੱਤੀਆਂ ਗਈਆਂ ਜਾਂ ਬੰਦ ਕਰ ਦਿੱਤੇ ਗਏ ਆ। ਤੁਹਾਡਾ ਖੁਦ ਦਾ ਪੰਜਾਬੀ ਰੇਡੀਓ USA ਦਾ ਜਿਹੜਾ ਫੇਸਬੁੱਕ ਪੇਜ ਆ, ਜਦੋਂ ਆਪਾਂ ਜਿਹੜਾ ਉਹ ਜੱਗੀ ਸਿੰਘ ਨੌਜਵਾਨ ਜਿਹਦੇ ਪੱਥਰ ਮਾਰੇ ਗਏ ਸੀ ਉਹਦੀਆਂ ਪਿਕਚਰਾਂ ਲਾਈਆਂ, ਉਹ ਤੋਂ ਬਾਅਦ ਜਿਹੜੀਆਂ ਰਿਸਟ੍ਰਿਕਸ਼ਨਸ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਲਾ ਦਿੱਤੀਆਂ ਗਈਆਂ। ਸੋ ਅਸੀਂ ਜਿਹੜਾ ਆ ਬ੍ਰੇਕ ਤੋਂ ਬਾਅਦ ਜ਼ਰੂਰ ਇਹਦੇ ਬਾਰੇ ਡਿਸਕਸ ਕਰਾਂਗੇ ਵੀ ਕੀ ਕੁਛ ਜਿਹੜਾ ਆ ਇੰਡੀਆ ਦੇ ਵਿੱਚ ਵੀ ਹੋ ਰਿਹਾ, ਤੇ 4 ਵਜੇ ਵੀ ਜਿਹੜਾ ਇੱਕ ਸ਼ੋਅ ਹੋਊਗਾ ਇਹਦੇ ਸੰਬੰਧ ਦੇ ਵਿੱਚ, ਤੇ ਇੱਥੇ ਦੀਆਂ ਕੁਛ ਕੁ ਹੋਰ ਖਬਰਾਂ ਆਪਾਂ ਸਾਂਝੀਆਂ ਕਰੀਏ, ਫਿਰ ਬ੍ਰੇਕ ਤੋਂ ਬਾਅਦ ਇਸ ਇਸ਼ੂ ਤੇ ਡਿਸਕਸ ਕਰਾਂਗੇ। ਨਿਊਯਾਰਕ ਦੇ ਵਿੱਚ ਬਹੁਤ ਵੱਡਾ ਜਿਹੜਾ ਸਟੋਰਮ ਆ ਰਿਹਾ ਹੈਗਾ, ਜਿਹਦੇ ਨਾਲ 2 ਫੁੱਟ ਤੱਕ ਜਿਹੜੀ ਆ ਬਰਫ਼ ਪੈ ਸਕਦੀ ਹੈਗੀ ਆ। ਨਾਰਥ ਈਸਟ ਦਾ ਸਾਰਾ ਏਰੀਆ ਜਿਹੜਾ ਆ ਉੱਥੇ ਕਾਫੀ ਜ਼ਿਆਦਾ ਜਿਹੜੀ ਸਨੋ ਪੈਣ ਜਾ ਰਹੀ ਹੈਗੀ ਆ ਜੀ। ਬਿਲਕੁਲ। ਸੋ ਕਾਫੀ ਹਾਲਾਤ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕਹਿ ਲਓ ਵੀ ਮਾੜੇ ਜਿਹੜੇ ਹੋਣਗੇ। ਪੂਰੀ ਤਰ੍ਹਾਂ ਜਿਹੜਾ ਜੀਵਨ ਆਮ ਜੀਵਨ ਆ ਉਹ ਚੰਗੀ ਤਰ੍ਹਾਂ ਜਿਹੜਾ ਧਵਸਤ ਇਸਦੇ ਕਰਕੇ ਜਿਹੜਾ ਆ ਉਹ ਹੋ ਜਾਣਾ ਆ। ਪੂਰੀ ਹੜਕੰਪ ਇਸਦੇ ਕਰਕੇ ਜਿਹੜਾ ਉਹ ਮਚਣ ਵਾਲਾ ਹੈਗਾ ਆ। ਬਹੁਤ ਸਾਰੇ ਸੂਬਿਆਂ ਦੇ ਵਿੱਚ ਉੱਥੇ ਜਿਹੜੀ ਆ ਸਨੋਫਾਲ ਉਹ ਪੈਣ ਵਾਲੀ ਹੈਗੀ ਆ। 3 ਇੰਚ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਕਹਿੰਦੇ ਸਨੋ ਜਿਹੜੀ ਆ ਉੱਥੇ ਪੈਣੀ ਆ। ਸੋ ਇਹ ਬਹੁਤ ਵੱਡਾ ਜਿਹੜਾ ਉਹ ਆਂਕੜਾ ਹੁੰਦਾ ਹੈ। ਕੁਛ ਹੀ ਘੰਟਿਆਂ ਦੇ ਵਿੱਚ ਕਈ ਫੁੱਟ ਜਿਹੜੀ ਸਨੋ ਆ ਉਹ ਪੈਣ ਦੇ ਜਿਹੜੇ ਆਸਾਰ ਬਣੇ ਪਏ ਆ। ਅਤੇ ਸੋ ਨਿਊ ਜਰਜ਼ੀ ਵਾਲੇ ਵੀ ਇਸ ਚੀਜ਼ ਦੇ ਲਈ ਜਿਹੜੀਆਂ ਤਿਆਰੀਆਂ ਆ ਉਹ ਕਰ ਰਹੇ ਆ। ਉੱਧਰ ਫਿਲਡੈਲਫੀਆ ਦੇ ਵਿੱਚ ਵੀ ਇੱਦਾਂ ਦੀ ਸਥਿਤੀ ਜਿਹੜੀ ਉਹ ਬਣ ਸਕਦੀ ਆ। ਸੋ ਜਦੋਂ ਇੰਨੀ ਜ਼ਿਆਦਾ ਸਨੋ ਪੈਣੀ, ਇੱਥੋਂ ਆਪਾਂ ਸਾਫ਼ ਹੀ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ। ਫਲਾਈਟਸ ਤਾਂ ਚਲੋ ਪਹਿਲਾਂ ਹੀ ਲੋਕ ਘੱਟ ਟਰੈਵਲ ਜਿਹੜੇ ਉਹ ਕਰ ਰਹੇ ਹੋਣਗੇ ਕੋਵਿਡ ਦੇ ਰਿਸਟ੍ਰਿਕਸ਼ਨਸ ਦੇ ਚੱਲਦਿਆਂ, ਪਰ ਇਹ ਹੈਗਾ ਵੀ ਇੱਦਾਂ ਬਰਫ਼ਬਾਰੀ ਹੋਣ ਦੇ ਨਾਲ ਫਿਰ ਹੋਰ ਵੀ ਜ਼ਿਆਦਾ ਜਿਹੜੇ ਟਰੈਵਲਿੰਗ ਆ ਉਸ ਦੇ ਉੱਤੇ ਅਸਰ ਹੁੰਦਾ। ਇਕੱਲਾ ਫਲਾਈਟਸ ਹੀ ਨਹੀਂ, ਆਮ ਜਿਹੜਾ ਰੋਡ ਦੀਆਂ ਕੰਡੀਸ਼ਨ ਬਹੁਤ ਜ਼ਿਆਦਾ ਪ੍ਰਭਾਵਿਤ ਜਿਹੜੀਆਂ ਹੁੰਦੀਆਂ ਆ। ਅਤੇ ਬਹੁਤ ਜਿਹੜੇ ਨਵੇਂ ਡਰਾਈਵਰਸ ਆ, ਐਕਸਪੀਰੀਅੰਸ ਡਰਾਈਵਰ, ਉਹਨਾਂ ਦੇ ਲਈ ਵੀ ਜਿਹੜੀਆਂ ਇਸ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲਾਂ ਹੁੰਦੀਆਂ ਆ। ਸੋ ਬਹੁਤ ਸਾਰੇ ਟਰੱਕਰਸ ਵੀ ਉਸ ਪਾਸੇ ਵੱਲ ਨੂੰ ਜਾਂਦੇ ਆ। ਉਹਨਾਂ ਨੂੰ ਵੈਸੇ ਧਿਆਨ ਤਾਂ ਹੁੰਦਾ ਹੀ ਆ ਵੀ ਇਹ ਚੀਜ਼ਾਂ ਹੋਣੀਆਂ ਆ, ਪਰ ਜ਼ਿਆਦਾ ਜਿਹੜਾ ਉਹ ਬਚਾਅ ਰੱਖਣ ਦੀ ਅਜਿਹੇ ਮੌਕੇ ਦੇ ਉੱਤੇ ਸਤਰਕਤਾ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸੋ ਈਸਟਰਨ ਜਿਹੜਾ ਆ ਇਸ ਟਾਈਮ ਕੋਸਟ ਆ ਉੱਥੇ ਇਹ ਸਥਿਤੀ ਬਣੀ ਪਈ ਆ। ਜਿਹੜੇ ਐਂਡਰਿਊ ਕਿਊਮੋ ਹੈਗੇ ਆ ਉੱਥੋਂ ਦੇ ਗਵਰਨਰ ਨਿਊਯਾਰਕ ਸਟੇਟ ਦੇ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀਆਂ 9 ਨਿਊਯਾਰਕ ਦੀਆਂ ਕਾਊਂਟੀਜ਼ ਆ ਉਸ ਦੇ ਵਿੱਚ ਘੋਸ਼ਿਤ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਉੱਥੇ ਦੀ ਨਿਊਯਾਰਕ ਸਿਟੀ ਜਿਹੜੀ ਆ ਉਹ ਸੁਲੀਵਨ, ਅਲਸਟਰ, ਡਚੈਸ, ਔਰੇਂਜ, ਪਟਨਮ, ਰੌਕਲੈਂਡ, ਵਿਚੈਸਟਰ, ਨਸਾਊ ਅਤੇ ਸਫੋਕ ਕਾਊਂਟੀਜ਼, ਉੱਥੇ ਜਿਹੜੀ ਆ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਆ। ਉਹਨਾਂ ਦੇ ਗੁਆਂਢੀ ਸੂਬੇ ਨਿਊ ਜਰਸੀ ਦੇ ਵਿੱਚ ਵੀ ਸਥਿਤੀ ਜਿਹੜੀ ਉਹ ਇੱਦਾਂ ਦੀ ਹੀ ਬਣੀ ਹੋਈ ਹੈਗੀ ਆ। ਸੋ ਪੂਰਾ ਨਾਰਥ ਈਸਟ ਜਿਹੜਾ ਇਲਾਕਾ ਆ ਅਮਰੀਕਾ ਦਾ, ਉੱਥੇ ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਆ ਉਹ ਸਨੋ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਣ ਜਾ ਰਹੀ ਆ ਅਤੇ ਹੋਣੀ ਇਨਫੈਕਟ ਸ਼ੁਰੂ ਹੋ ਚੁੱਕੀ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਇਹਦੇ ਨਾਲ ਇਹ ਦੱਸਿਆ ਜਾ ਰਿਹਾ ਵੀ ਇਸ ਦੇ ਚੱਲਦਿਆਂ ਜਿਹੜੀਆਂ ਕੋਵਿਡ ਦੀਆਂ ਵੈਕਸੀਨੇਸ਼ਨਜ਼ ਲਾਈਆਂ ਜਾ ਰਹੀਆਂ ਸੀ ਉਹਨੂੰ ਵੀ ਹਾਲ ਦੀ ਘੜੀ ਜਿਹੜਾ ਉਹਨਾਂ ਨੇ ਬੰਦ ਕਰ ਦਿੱਤਾ ਹੈ, ਕਿਉਂਕਿ ਲੋਕਾਂ ਦਾ ਬਾਹਰ ਆਉਣਾ ਜਾਣਾ ਆ ਉਹ ਤਕਰੀਬਨ ਜਿਹੜਾ ਉਹ ਬੰਦ ਹੀ ਹੋਵੇਗਾ। ਸੋ ਕਹਿੰਦੇ ਵੀ ਸਿਟੀ ਦੇ ਕਈ ਇਲਾਕਿਆਂ ਦੇ ਵਿੱਚ ਅਤੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਜਿਹੜੇ ਆ ਇਹਨਾਂ ਨੇ ਵੈਕਸੀਨ ਦੇ ਜਿਹੜੇ ਇਹ ਸੈਂਟਰ ਆ ਉਹ ਬੰਦ ਕੀਤੇ। ਉਹਨਾਂ ਇਲਾਕਿਆਂ 'ਚ ਹੀ ਆ ਹਰਜੋਤ ਸਿੰਘ ਜੀ, ਮੈਂ ਜ਼ਰੂਰ ਦੱਸਦਾ ਜਾਵਾਂ ਵੀ ਜਿੱਥੇ ਇਹ ਬਰਫ਼ਬਾਰੀ ਹੋ ਰਹੀ ਆ, ਕੈਲੀਫੋਰਨੀਆ ਜਾਂ ਹੋਰ ਸੂਬਿਆਂ ਦੇ ਵਿੱਚ ਇੱਦਾਂ ਦੀ ਕੋਈ ਸਥਿਤੀ ਨਹੀਂ ਹੈਗੀ ਜੀ।
ਅਗਲੀ ਖਬਰ ਵੱਲ ਚਲੀਏ। ਜਿਹੜੇ ਕੁਛ ਇੱਥੇ ਵੀ ਦੰਗਾਕਾਰੀ ਆ, ਹੁਣ ਉਹਨਾਂ ਨੇ ਫਿਰ ਇੱਕ ਤਰ੍ਹਾਂ ਨਾਲ ਹੜਦੰਗ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਵਾਸ਼ਿੰਗਟਨ ਸਟੇਟ ਤੋਂ ਖਬਰ ਆ ਰਹੀ ਹੈ ਵੀ ਉੱਥੇ ਕੁਛ ਲੋਕ ਇੱਕ ਸਟੋਰ, ਜਿਹੜੇ ਕੈਨਵਿਕ ਸਟੋਰ ਹੈਗੇ ਆ, ਉੱਥੇ ਬਿਨਾਂ ਮਾਸਕ ਤੋਂ ਹੀ ਅੰਦਰ ਧੱਕੇ ਨਾਲ ਵੜ ਗਏ ਤੇ ਕਾਫੀ ਗੁੰਡਾਗਰਦੀ ਕੀਤੀ। ਇਹ ਤੋਂ ਬਾਅਦ ਇੱਕ ਹੋਰ ਖਬਰ ਇਸੇ ਤਰ੍ਹਾਂ ਸਿਆਟਲ ਓਲੰਪੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਹੋਟਲ ਦੇ ਵਿੱਚ 45 ਦੇ ਕਰੀਬ ਹੋਮਲੈਸ ਪੀਪਲ, ਜਿਹੜੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਓਲੀ ਹਾਊਸਿੰਗ ਨਾਓ, ਉਹਨਾਂ ਨੇ ਇੱਕ ਹੋਟਲ ਦੇ ਵਿੱਚ ਧੱਕੇ ਦੇ ਨਾਲ ਜਾ ਕੇ ਜਿਹੜਾ ਆ ਕਬਜ਼ਾ ਕਰ ਲਿਆ। ਰੈੱਡ ਲਾਇਨ ਇਨ ਤੇ ਸਵੀਟਸ, ਜਿਹੜਾ ਕਿ 621 ਕੈਪੀਟਲ ਵੇ ਸਾਊਥ ਓਲੰਪੀਆ ਦੇ ਵਿੱਚ ਹੈਗਾ ਆ। ਉੱਥੇ ਬਹੁਤ ਸਾਰੇ ਕਹਿੰਦੇ ਗੈਸਟ ਜਿਹੜੇ ਸੀ ਆਲਰੇਡੀ ਆਪਣੇ ਕਮਰਿਆਂ ਦੇ ਵਿੱਚ ਸੀ, ਉਹਨਾਂ ਨੂੰ ਲਗਭਗ ਸਾਰੀ ਦਿਹਾੜੀ ਲੌਕ ਲਾ ਕੇ ਅੰਦਰ ਹੀ ਰਹਿਣਾ ਪਿਆ। ਕਈ ਜਿਹੜੇ ਇੰਪਲਾਈ ਸੀ ਉਹਨਾਂ ਦੇ ਭੱਜ ਗਏ, ਇੱਕ ਦੋ ਇੰਪਲਾਈਆਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ। ਬਾਅਦ ਦੇ ਵਿੱਚ ਜਿਹੜੀ ਸਵੈਟ ਟੀਮ ਆ ਉੱਥੇ ਦੀ ਪੁਲਿਸ ਦੀ, ਉਹਨਾਂ ਨੇ ਜਾ ਕੇ ਸਾਰੇ ਰੂਮ ਕਲੀਅਰ ਕੀਤੇ। ਕਹਿੰਦੇ 17 ਦੇ ਕਰੀਬ ਰੂਮ ਜਿਹੜੇ ਆ ਹੋਮਲੈਸ ਲੋਕਾਂ ਨੂੰ ਉਹ ਗਵਰਨਮੈਂਟ ਨੇ ਪ੍ਰੋਵਾਈਡ ਕੀਤੇ ਸੀ, ਪਰ 45 ਦੇ ਕਰੀਬ ਜਾ ਕੇ ਹੋਰ ਉਹਨਾਂ ਨੇ ਕਬਜ਼ਾ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਕੁਛ ਫਿਰ ਕਲੀਨ ਕੀਤਾ ਤੇ ਇਹਨੂੰ ਕਾਫੀ ਘੰਟੇ ਜਿਹੜੇ ਲੱਗੇ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਆਪਾਂ ਫਿਰ ਜਿਹੜਾ ਖਬਰਾਂ ਦਾ ਸਿਲਸਿਲਾ ਹੈ ਉਸ ਨੂੰ ਇੱਦਾਂ ਹੀ ਜਾਰੀ ਰੱਖਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਬਰਾਡ ਟਰੱਕਿੰਗ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਟੀਮ ਅਤੇ ਸੋਲੋ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਐਕਸਪੀਰੀਅੰਸ ਦੇ ਹਿਸਾਬ ਦੇ ਨਾਲ 50 ਤੋਂ 60 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਦਿੱਤੇ ਜਾਣਗੇ। ਓਨਰ ਆਪਰੇਟਰਸ ਵੀ ਹਾਇਰ ਕਰ ਰਹੇ ਹਨ। ਇਹ ਟ੍ਰੇਲਰਸ ਰੈਂਟ ਉੱਤੇ ਵੀ ਦਿੰਦੇ ਹਨ। ਮੰਥਲੀ ਟਰੱਕ ਪਾਰਕਿੰਗ, ਜਿੱਥੇ ਸਕੇਲ ਵੀ ਲੱਗਾ ਹੋਇਆ ਹੈ, ਵੀ ਮੌਜੂਦ ਹੈ। ਇਹਨਾਂ ਦੇ ਯਾਰਡ ਦੇ ਵਿੱਚ ਆਪਣੀ ਮਕੈਨਿਕ ਸ਼ਾਪ ਵੀ ਹੈ, ਜਿੱਥੇ ਹਰ ਤਰ੍ਹਾਂ ਦਾ ਟਰੱਕ ਟ੍ਰੇਲਰ ਰਿਪੇਅਰ ਦਾ ਕੰਮ ਕੀਤਾ ਜਾਂਦਾ ਹੈ। 24 ਘੰਟੇ ਰੋਡ ਸਰਵਿਸ ਵੀ ਪ੍ਰਦਾਨ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ 559-579-9291 ਜਾਂ 559-424-9017। Address 3477 South Chestnut Avenue, Fresno। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। सुनो जी, आज ते कुछ खट्टा मिठा ते करारा करारा खाण दा दिल करदा है। की खवाओगे आज? लो फिर चक्को फोन ते करो ऑर्डर अपने नाल दे शिकागो पिज़्ज़ा ट्विस्ट ते। हुणे 2 नवे फ्लेवर्स कढे ने इन्हां ने, अचारी पिज़्ज़ा ते मंचूरियन पिज़्ज़ा। भावें चिकन वाला मंगवाओ ते भावें पनीर वाला, विंगा दी ते गल ही कोई होर है। बस उंगलियां चटदे रहो। नाल ही मैं ऑर्डर कर दी हां इन्हां दा स्पेशल शाही पनीर ते बटर चिकन पास्ता। बच्चे बड़े शौक नाल खांदे ने। जी हां, शिकागो पिज़्ज़ा ट्विस्ट दी नवी लुक ते नवी स्वादां नू एंजॉय करो। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸੈਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ। ਤੇ ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ Chicago's Pizza Twist। खुशियां दे रंग मानो करी हाउस वालियां दे संग एसवन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल। इको समय ते 600 ते 200 बंदियां वाली गैदरिंग दी कोई भी पार्टी कर सकदे हो। इको जगह ते खाना ते डेकोरेशन दा भी प्रबंध है ते ओ भी सारा कुछ डिस्काउंट रेट ते। ओपन एरिया पैटियो भी है। 300 कारां दी खुली पार्किंग। कड़ी हाउस वालियां दा हुण दूसरा रेस्टोरेंट
ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 55948511। ਵੇਰਕਾ ਵੱਲੋਂ ਪੇਸ਼ ਹੈ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਬਾਸਮਤੀ ਰਾਈਸ 20 ਪਾਉਂਡ ਦੇ ਬੈਗ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਗਰੋਸਰੀ ਸਟੋਰਸ ਦੇ ਉੱਤੇ ਪਹੁੰਚ ਚੁੱਕੇ ਹਨ। ਵੇਰਕਾ ਬਾਸਮਤੀ ਰਾਈਸ 20 ਪਾਉਂਡ ਬੈਗਸ। ਇਹ ਬੈਗ ਖਰੀਦਣ ਦੇ ਨਾਲ ਇੱਕ ਵੇਰਕਾ ਦਾ ਗੁਲਾਬ ਜਾਮਨ ਬਾਕਸ ਬਿਲਕੁਲ ਮੁਫਤ। ਅੱਜ ਹੀ ਆਪਣੇ ਨਜ਼ਦੀਕੀ ਪੰਜਾਬੀ ਸਟੋਰ ਦੇ ਉੱਤੇ ਪਹੁੰਚੋ ਅਤੇ ਵੇਰਕਾ ਬਾਸਮਤੀ ਰਾਈਸ 20 ਪਾਉਂਡ ਦਾ ਬੈਗ ਖਰੀਦੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ ਤੇ ਹਰਜੋਤ ਸਿੰਘ ਜੀ ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਰਾਜਕਰਨ ਵੀਰ ਸਿੰਘ ਜੀ, ਅੱਜ ਆਪਾਂ ਜਿਹੜਾ ਉੱਥੇ ਇੰਡੀਆ ਦੇ ਵਿੱਚ 250 ਦੇ ਕਰੀਬ ਜਿਹੜੇ ਆ ਸੋਸ਼ਲ ਮੀਡੀਆ ਤੇ ਅਕਾਊਂਟਸ ਹੈਗੇ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਜਾਂ ਜਿਨ੍ਹਾਂ ਜਥੇਬੰਦੀਆਂ ਦੀ ਸਿੰਪਤੀ ਹੈਗੀ ਆ ਕਿਸਾਨਾਂ ਦੇ ਮੋਰਚੇ ਦੇ ਨਾਲ, ਉਹ ਬੰਦ ਕੀਤੇ ਗਏ ਆ। ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਨਕਲੂਡਿੰਗ ਸਾਡਾ ਪੰਜਾਬੀ ਰੇਡੀਓ USA ਦਾ ਜਿਹੜਾ ਫੇਸਬੁੱਕ ਪੇਜ ਆ ਉਹਨੂੰ ਰੀਸਟ੍ਰਿਕਟ ਕੀਤਾ ਗਿਆ। ਉਹਦੇ ਬਾਰੇ ਆਪਾਂ ਡਿਸਕਸ ਕਰਨਾ। ਸਿਰਫ ਗੱਲ ਸੀ ਵੀ ਜਿਹੜਾ ਜਾਰਜ ਫਲੋਇਡ ਸੀ ਕਾਲੇ ਮੂਲ ਦਾ ਨੌਜਵਾਨ, ਜਿਸ ਦੇ ਉੱਤੇ ਸਿਰ ਦੇ ਉੱਤੇ ਗੋਰੇ ਪੁਲਿਸ ਵਾਲਿਆਂ ਨੇ ਜਿਹੜਾ ਗੋਡਾ ਰੱਖਿਆ ਸੀ, ਐਗਜ਼ੈਕਟਲੀ ਸੇਮ ਵੇ ਅਸੀਂ ਫੋਟੋ ਇੱਕ ਸ਼ੇਅਰ ਕੀਤੀ ਸੀ ਜਿੱਥੇ ਸਿੱਖ ਦੇ ਉੱਤੇ ਜਿਹੜਾ ਆਪਣਾ ਸਿੱਖ ਨੌਜਵਾਨ ਆ ਪੁਲਿਸ ਵੱਲੋਂ ਮੋਢਾ ਰੱਖਿਆ ਗਿਆ ਸੀ, ਉਸ ਨੂੰ ਲੈ ਕੇ ਜਿਹੜਾ ਆ ਰੀਸਟ੍ਰਿਕਟ ਕੀਤਾ ਗਿਆ। ਜੀ 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 ਬਿਲਕੁਲ। ਸੋ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਕਿ ਜਿੱਦਾਂ ਹਰਜੋਤ ਸਿੰਘ ਹੋਣਾ ਨੇ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਜਿਹੜੇ ਪੇਜ ਆ ਰਿਸਟ੍ਰਿਕਟ ਕੀਤੇ ਗਏ ਆ ਅਤੇ ਆਪਣੇ ਪੰਜਾਬੀ ਤੇ ਕਿਸਾਨੀ ਮੋਰਚੇ ਦੇ ਸੰਬੰਧ ਦੇ ਵਿੱਚ ਗੱਲ ਕੀਤੀ। ਪੰਜਾਬੀ ਰੇਡੀਓ USA ਤਾਂ ਹੈ ਹੀ ਹੈ, ਨਾਲ ਦੀ ਨਾਲ ਜਿਹੜਾ ਮੇਨ ਸੋਸ਼ਲ ਮੀਡੀਆ ਪੇਜ ਦਾ ਟਰੈਕਟਰ ਟੂ ਟਵਿੱਟਰ ਦਾ ਹੋ ਗਿਆ, ਕਿਸਾਨੀ ਮੋਰਚੇ ਦਾ ਪੇਜ ਹੋ ਗਿਆ, ਸਿੱਖ ਸਿਆਸਤ, ਅੰਮ੍ਰਿਤਸਰ ਟਾਈਮਸ ਦੇ ਪੇਜਾਂ ਦੀ ਗੱਲ ਕਰੀਏ, ਇਹਨਾਂ ਉੱਤੇ ਕਾਫੀ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਗਈਆਂ। ਤੇ ਕਈ ਹਿੱਸਿਆਂ ਦੇ ਵਿੱਚ ਵੇਖੋ ਰਿਸਟ੍ਰਿਕਸ਼ਨ ਇੱਕ ਤਰੀਕੇ ਦੀ ਨਹੀਂ ਹੈ, ਮਲਟੀਪਲ ਆ। ਕਿਸੇ ਦੀ ਸ਼ੇਅਰਿੰਗ ਰੋਕ ਦਿੱਤੀ ਗਈ ਆ, ਕੋਈ ਤਾਂ ਪੇਜ ਹੀ ਜਿਹੜੇ ਆ ਟਵਿੱਟਰ ਤੋਂ ਹਟਾ ਦਿੱਤੇ ਗਏ ਆ, ਕਿਸੇ ਦੀ ਮੋਨੀਟਾਈਜੇਸ਼ਨ ਪੈਸੇ ਕਮਾਉਣ ਦੀ ਸਮਰੱਥਾ ਨੂੰ ਬੰਦ ਕੀਤਾ ਗਿਆ। ਵੱਖ-ਵੱਖ ਤਰ੍ਹਾਂ ਦੀਆਂ ਪ੍ਰੋਬਲਮਸ ਆ। ਤੇ ਇਹਦੇ ਵਿੱਚ ਹਰਜੋਤ ਜੀ ਤੇ ਰਾਜਕਰਨ ਜੀ ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਸਾਡੇ ਕੋਲ ਆਈ ਆ ਉਹਦੇ ਵਿੱਚ ਇਹ ਆ ਕਿ ਜਦੋਂ ਫੇਸਬੁੱਕ, ਸੋਸ਼ਲ ਮੀਡੀਆ, ਇੰਸਟਾਗ੍ਰਾਮ, ਫੇਸਬੁੱਕ ਜਾਂ ਟਵਿੱਟਰ ਵਾਲਿਆਂ ਨੂੰ ਸੰਪਰਕ ਕੀਤਾ ਗਿਆ ਤੇ ਕੋਈ ਬਹੁਤ ਹੀ
ਕਹਿ ਲਓ ਕਿ ਤੱਥਾਂ ਆਧਾਰਿਤ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਮਿਸਾਲ ਦੇ ਤੌਰ 'ਤੇ ਇੱਕ ਦਿਨ ਕਿ ਸਿੱਖ ਸਿਆਸਤ ਦਾ ਜਿਹੜਾ ਪੇਜ ਸੀ, ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚੀ ਆ, ਉਹਦਾ ਜਿਹੜਾ ਟਵਿੱਟਰ ਪੇਜ ਆ ਉਹ ਬੰਦ ਕਰ ਦਿੱਤਾ ਗਿਆ ਸਰਦਾਰ ਪਰਮਜੀਤ ਸਿੰਘ ਗਾਜ਼ੀ ਹੋਣਾ ਦਾ। ਅਤੇ ਉਹਦਾ ਕਾਰਨ ਇਹ ਦਿੱਤਾ ਗਿਆ ਕਿ ਉਹ ਅਕਾਊਂਟ ਤੋਂ ਸਪੈਮ ਕਰਦੇ ਸੀ। ਸਪੈਮ ਦਾ ਮਤਲਬ ਹੁੰਦਾ ਕਿ ਬਹੁਤ ਜ਼ਿਆਦਾ ਪੋਸਟਾਂ ਵਗੈਰਾ ਜਾਂ ਬਿਨਾਂ ਵਜ੍ਹਾ ਸਿਰ ਪੈਰ ਦੀਆਂ ਪੋਸਟਾਂ ਜਿਹਨੂੰ ਸ਼ੇਅਰ ਕਰਦੇ ਆ ਜਾਂ ਜ਼ਿਆਦਾ ਹੀ ਟਵੀਟਿੰਗ ਕਰਦੇ ਆ ਕਿਸੇ ਖਾਸ ਮਕਸਦ ਦੇ ਲਈ, ਉਹ ਕਹਿ ਕੇ ਬੰਦ ਕਰ ਦਿੱਤਾ ਗਿਆ, ਜਾਣਕਾਰੀ ਜਾਰੀ ਕੀਤੀ ਆ। ਖੈਰ ਉਹਨਾਂ ਕੀ ਕੀਤਾ ਕਿ 26 ਤਰੀਕ ਨੂੰ ਇੱਕ ਨਵਾਂ ਟਵਿੱਟਰ ਅਕਾਊਂਟ ਬਣਾ ਲਿਆ ਨਵੀਂ ਈਮੇਲ ਤੋਂ ਆਪਣਾ, ਕਿ ਚਲੋ ਮੇਰਾ ਪੁਰਾਣਾ ਅਕਾਊਂਟ ਖਤਮ ਹੋ ਗਿਆ। ਸੋ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ ਉਹਨਾਂ ਤਕਰੀਬਨ 4-5 ਦਿਨਾਂ ਦੇ ਵਿੱਚ 30 ਟਵੀਟਸ ਕੀਤੀਆਂ ਤੇ ਉਹਨਾਂ ਦਾ ਅਕਾਊਂਟ ਜਿਹੜਾ ਫੇਰ ਬੰਦ ਕਰ ਦਿੱਤਾ ਉਹੀ ਚੀਜ਼ ਕਹਿ ਕੇ। ਸੋ ਉਹਨਾਂ ਸਟਰੋਂਗਲੀ ਉਸ ਚੀਜ਼ ਨੂੰ ਰਿਜੈਕਟ ਕੀਤਾ ਕਿ ਵੇਖੋ ਪਿਛਲੇ 5 ਦਿਨਾਂ ਦੇ ਵਿੱਚ ਮੇਰੇ ਗਿਣ ਕੇ 30 ਟਵੀਟਸ ਆ, ਪਰ ਫਿਰ ਵੀ ਤੁਸੀਂ ਇਹਨੂੰ ਕਿਉਂ ਬੰਦ ਕੀਤਾ ਗਿਆ। ਤੇ ਸਾਨੂੰ ਇਹ ਲੱਗਦਾ ਗੁਰਜਸਪਾਲ ਕਿ ਜਿਹੜੀ ਇਹ ਮਾਫ਼ ਕਰਨਾ ਰਾਜਕਰਨਵੀਰ ਸਿੰਘ, ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਆਪਾਂ ਗੱਲ ਕਰਦੇ ਪਏ ਜਸਟ ਟਿਪ ਆਫ ਆਈਸਬਰਗ ਹੈ ਨਾ, ਕਿਉਂਕਿ ਪਤਾ ਨਹੀਂ ਹੁਣ ਹੋਰ ਕਿਹੜੇ ਕਿਹੜੇ ਜਿਹੜੇ ਪੇਜਿਸ ਆ ਉਹਨਾਂ ਉੱਤੇ ਇਹ ਪਾਬੰਦੀਆਂ ਲਾਈਆਂ ਗਈਆਂ ਹੋਣਗੀਆਂ। ਸੋ ਜਿਹੜੀ ਕੁਛ ਗੱਲਬਾਤ ਐਗਜ਼ੈਕਟਿਵਸ ਹੋ ਗਏ ਇਹਨਾਂ ਦੇ ਸੋਸ਼ਲ ਮੀਡੀਆ ਦੇ ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਸੇਮ ਪੇਰੈਂਟ ਕੰਪਨੀਆਂ, ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਜਿਹੜਾ ਇਨੀਸ਼ੀਅਲ ਸੰਪਰਕ ਆ ਉਹ ਬਣਾਇਆ ਗਿਆ ਸਾਡੀ ਕੁਛ ਅਮਰੀਕਾ ਬੇਸਡ ਜਥੇਬੰਦੀਆਂ ਵੱਲੋਂ। ਅਤੇ ਪਰ ਉਹ ਕਿਉਂਕਿ ਸਾਰਾ ਕੰਮ ਥੋੜ੍ਹਾ ਲੀਗਲ ਪਰਸਪੈਕਟਿਵ ਦੇ ਨਾਲ ਚੱਲਦੇ ਆ, ਸੋ ਉਹਨਾਂ ਨੂੰ ਪ੍ਰੂਫ ਦੇਣੇ ਪੈਣੇ ਆ। ਸੋ ਉਹਦੇ ਲਈ ਜਿਹੜੀ ਜਾਣਕਾਰੀ ਇਕੱਤਰ ਕਰਨ ਦੇ ਲਈ ਇੱਕ ਜਿਹੜੀ ਵੈਬਸਾਈਟ ਆ ਉਹ ਬਣਾਈ ਗਈ ਆ, ਉਹਦਾ ਨਾਮ ਆ socialmediacomplaint.org socialmediacomplaints.org। ਸੋ ਇਹਦੀ ਜਾਣਕਾਰੀ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ ਫੇਸਬੁੱਕ ਫੈਨ ਪੇਜ ਆ ਉਹਦੇ ਤੋਂ ਵੀ ਲੈ ਸਕਦੇ ਹੋ। ਸੋ ਉਹਦੇ ਉੱਤੇ ਆਪਾਂ ਆਓ ਸਾਰੇ ਜਾਣੇ, ਜੇ ਤੁਸੀਂ ਜਾਂ ਤੁਹਾਡਾ ਕੋਈ ਨੋਨ ਬੰਦਾ ਹੈਗਾ ਜਿਹੜਾ ਉਹਦਾ ਪੇਜ ਇਸੇ ਤਰ੍ਹਾਂ ਅਫੈਕਟ ਹੋਇਆ, ਉਹਦੀ ਜਾਣਕਾਰੀ ਪਲੀਜ਼ ਉੱਤੇ ਸਾਂਝੀ ਕਰੋ, ਕਿਉਂਕਿ ਜਿੰਨਾ ਜ਼ਿਆਦਾ ਡੇਟਾ ਸਾਡੇ ਕੋਲ ਹੋਊਗਾ ਉਨਾ ਸਟਰੋਂਗ ਸਾਡਾ ਕੇਸ ਹੋਊਗਾ। ਸੋ ਬੜਾ ਸਿੰਪਲ ਇੱਕ ਛੋਟਾ ਜਿਹਾ ਫਾਰਮ ਆ, ਉਹ 'ਚ 5-6 ਚੀਜ਼ਾਂ ਜਿਹੜੀਆਂ ਤੁਸੀਂ ਐਡ ਕਰਨੀਆਂ। ਬੜਾ ਸਿੰਪਲ ਆ ਕਿ ਕਿਹੜੇ ਸੋਸ਼ਲ ਮੀਡੀਆ ਨੂੰ ਤੁਸੀਂ ਰੈਫਰ ਕਰਦੇ ਪਏ ਹੋ, ਜਿਹੜੀ ਬਲੌਕੇਜ ਆ ਜਾਂ ਰੋਕ ਲੱਗਣ ਦੀ ਤੁਹਾਡੀ ਤਰੀਕ ਕੀ ਆ, ਸੋਸ਼ਲ ਮੀਡੀਆ ਦਾ ਅਕਾਊਂਟ ਜਾਂ ਹੈਂਡਲ ਕੀ ਆ, ਜੇ ਵੇਰਵਾ ਕੋਈ ਦੇਣਾ ਉਹ ਤੁਸੀਂ ਦੇ ਸਕਦੇ ਹੋ। ਅਤੇ ਇੱਕ ਜਿਹੜੀ ਬਹੁਤ ਜ਼ਰੂਰੀ ਚੀਜ਼ ਉਹਦੇ ਵਿੱਚ ਇਹ ਆ ਕਿ ਤੁਸੀਂ ਕੰਟੈਂਟ ਦਾ ਪ੍ਰੂਫ ਦੇ ਤੌਰ ਦੇ ਉੱਤੇ ਸਮੱਗਰੀ ਦੀ ਸਕਰੀਨਸ਼ਾਟ ਭੇਜੋ, ਅਤੇ ਬਾਕੀ ਕੰਟੈਕਟ ਦਾ ਈਮੇਲ ਨੰਬਰ ਆ ਜਸਟ ਇਨ ਕੇਸ ਜੇ ਵੱਧ ਲੋੜ ਪਏ। ਸੋ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਆਪਾਂ ਵੱਧ ਤੋਂ ਵੱਧ ਸਰੋਤਿਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆ ਕਿ ਤੁਸੀਂ ਜੇ ਤੁਸੀਂ ਜਾਂ ਤੁਹਾਡਾ ਕੋਈ ਨੋਨ ਬੰਦਾ ਹੈਗਾ ਜਿਹਦਾ ਪੇਜ ਇਸੇ ਤਰ੍ਹਾਂ ਰਿਸਟ੍ਰਿਕਟ ਹੋਇਆ, ਖਾਸ ਤੌਰ ਦੇ ਉੱਤੇ ਜੇ ਤੁਸੀਂ ਪੰਜਾਬੀ ਸਿੱਖ ਮਸਲਿਆਂ ਬਾਰੇ ਜਾਂ ਕਿਸਾਨੀ ਮਸਲਿਆਂ ਬਾਰੇ ਤੁਸੀਂ ਕੋਈ ਗੱਲਬਾਤ ਸ਼ੇਅਰ ਕੀਤੀ ਅਤੇ ਉਹ ਕਾਰਨ ਬਣਿਆ ਤੁਹਾਡਾ ਪੇਜ ਬਲੌਕ ਹੋਣ ਦਾ, ਅਤੇ ਇਹ ਮੌਕਾ ਹੈਗਾ ਅਸੀਂ ਇਹ ਜਿਹੜੀ ਜਾਣਕਾਰੀ ਆ ਇਹਨੂੰ ਲੈ ਕੇ ਜਿਹੜੇ ਸੋਸ਼ਲ ਮੀਡੀਆ ਦੇ ਐਗਜ਼ੈਕਟਿਵਸ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਜਿਹੜਾ ਫੇਸਬੁੱਕ ਦਾ ਕੰਮ ਆ ਉਹ ਇੰਡੀਆ ਤੋਂ ਹੀ ਹੁੰਦਾ ਆ। ਇੰਡੀਆ ਦੇ ਵਿੱਚ ਬਹੁਤ ਇਹਨਾਂ ਦੇ ਇੰਜੀਨੀਅਰ ਆ। ਪਿਛਲੀ ਵਾਰੀ ਵੀ ਜੂਨ 84 ਦੇ ਵੀਕ ਦੇ ਦੌਰਾਨ ਸਿੱਖ ਸ਼ਬਦ ਦੇ ਨਾਲ ਰਿਲੇਟਡ ਜਿਹੜੇ ਸੀ ਇਹਨਾਂ ਨੇ ਬਹੁਤ ਸਾਰੇ ਬੈਨ ਕਰਤੇ ਸੀ। ਕਹਿੰਦੇ ਪਈ ਜੀ ਸਾਨੂੰ ਕੁਛ ਪੋਰਨੋਗ੍ਰਾਫਿਕ ਇਮੇਜਸ ਉਹਨਾਂ 'ਤੇ ਆ ਰਹੇ ਆ, ਜਾਂ ਬਾਅਦ 'ਚ ਰਿਸਰਚ ਕੀਤੀ ਗਈ ਪਤਾ ਲੱਗਿਆ ਵੀ ਉਹ ਟਰਕੀ ਤੋਂ ਸੀ। ਸਾਰਾ ਇਹਨਾਂ ਨੇ ਸੈਟਅਪ ਕੀਤਾ ਸੀ। ਸੋ ਹੁਣ ਵੀ ਇਹੀ ਕੰਮ ਹੈਗਾ ਆ। ਸੋ ਆਪਾਂ ਸਾਰਿਆਂ ਨੂੰ ਐਕਟਿਵ ਹੋਣ ਦੀ ਜਿਹੜੀ ਇਹਦੇ 'ਚ ਜ਼ਰੂਰਤ ਹੈਗੀ ਆ। ਬਿਲਕੁਲ। ਸੋ ਜਿਹਦੇ ਵੀ ਜੇ ਕਿਸੇ ਦਾ ਪੇਜ ਆ ਜਾਂ ਕਿਸੇ ਦਾ ਆਪਣਾ ਨਿੱਜੀ ਅਕਾਊਂਟ ਆ, ਜੇ ਉਸ ਦੇ ਉੱਤੇ ਇਸ ਤਰੀਕੇ ਦੇ ਨਾਲ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ ਅਤੇ ਉਹ ਇੱਕ ਕੰਪਲੇਂਟਾਂ ਦਾ ਵੇਰਵਾ ਆਪਾਂ ਇਕੱਠਾ ਕਰ ਰਹੇ ਹਾਂ ਅਤੇ ਉਸ ਦੇ ਥਰੂ ਫਿਰ ਜਿਹੜਾ ਉਹ ਲੀਗਲ ਐਕਸ਼ਨ ਲੈਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਹੈਗੀ ਆ, ਇਹਨਾਂ ਨੂੰ ਜਵਾਬ ਦੇ ਜਿਹੜੀ ਆ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈਗੀ। ਹੁਣ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਉੱਥੇ ਵੀ ਲਾਈਵ ਨਾ ਹੋ ਸਕਣ ਲੋਕ, ਇੰਟਰਨੈੱਟ ਦੇ ਉੱਤੇ ਇਨਫੋਰਮੇਸ਼ਨ ਨਾ ਸਾਂਝੀ ਕਰ ਸਕਣ। ਭਾਰਤ ਦੇ ਵਿੱਚ ਜਿਹੜੇ ਦਿੱਲੀ ਦੇ ਲਾਗਲੇ ਨੇ ਉਹ ਤੋਂ ਕਈ 100 ਮੀਲ ਦੂਰ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਵੀ ਜਿਹੜਾ ਉੱਥੇ ਇੰਟਰਨੈੱਟ ਉਹਨਾਂ ਨੇ ਜਿਹੜਾ ਉਹ ਬੰਦ ਕਰ ਦਿੱਤਾ ਹੈਗਾ ਵੀ ਲੋਕ ਕਿਤੇ ਦੁਬਾਰਾ ਉੱਧਰਲੇ ਪਾਸੇ ਨੂੰ ਜਿਹੜਾ ਉਹ ਨਾ ਚੱਲ ਜਾਣ। ਸੋ ਜੰਮੂ ਵਾਂਗੂ ਜਿਹੜਾ ਉੱਥੇ ਵੀ ਜਿਹੜਾ ਉਹ ਕੀਤਾ ਜਾ ਰਿਹਾ, ਉਹ ਵੀ ਦੁਹਾਈ ਪਾਉਂਦੇ ਵਿਚਾਰੇ ਜਿਹੜੇ ਆ ਉਹ ਵੀ ਰਹਿ ਗਏ। ਸੋ ਇਹ ਨਵਾਂ ਵਰਤਾਰਾ ਨਹੀਂ ਹੈ। ਸੋਸ਼ਲ ਮੀਡੀਆ ਜਿਹੜਾ ਜਾਇੰਟਸ ਆ ਜਿਹੜਾ ਉਹ ਉਹਨਾਂ ਦਾ ਗੱਲ ਇਹ ਆ ਨਾ ਵੀ ਦੂਜੇ ਪਾਸੇ ਸਪੇਸ ਨਹੀਂ ਹੈਗੀ। ਦੂਜਾ ਜਿਹੜਾ ਰੈਗੂਲਰ ਮੇਨ ਸਟਰੀਮ ਮੀਡੀਆ ਆ
ਉਹ ਜਿਹੜੀ ਆਲਰੇਡੀ ਮਾਈਨੋਰਟੀਜ਼ ਦੀ ਆਵਾਜ਼ ਨੂੰ ਜਿਹੜਾ ਉਹ ਦੱਬਣ ਦੇ ਵਿੱਚ ਲੱਗਾ ਰਹਿੰਦਾ ਆ, ਉਹਨਾਂ ਨੂੰ ਜਿਹੜਾ ਉਹ ਜ਼ਿੰਮੇਵਾਰ ਅਤੇ ਉਹਨਾਂ ਨੂੰ ਜਿਹੜਾ ਜ਼ਾਲਮ ਅਤੇ ਜ਼ੁਲਮ ਕਰਨ ਵਾਲਾ ਸਾਬਤ ਕਰਨ ਦੇ ਵਿੱਚ ਜਿਹੜਾ ਉਹ ਲੱਗਾ ਰਹਿੰਦਾ ਆ। ਅਤੇ ਲੋਕ ਜਿਹੜੀਆਂ ਮਾਈਨੋਰਟੀਜ਼ ਉਹ ਆਪਣੇ ਪੱਧਰ ਦੇ ਉੱਤੇ ਫਿਰ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀਆਂ ਆ, ਅਤੇ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਆਲਰੇਡੀ ਹਰਵਿੰਦਰ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਕਿੱਦਾਂ ਬਜਰੰਗ ਦਲ ਵਾਲੇ ਅਤੇ ਹੋਰ ਕਈਆਂ ਦੇ ਅਤੇ ਭਾਜਪਾ ਵਾਲਿਆਂ ਦੇ ਗੂੜੇ ਅਤੇ ਨਜ਼ਦੀਕੀ ਸੰਬੰਧ ਜਿਹੜੇ ਆ ਉਹ ਫੇਸਬੁੱਕ ਵਾਲੀ ਕੰਪਨੀ ਦੇ ਨਾਲ ਜਿਹੜੇ ਉਹ ਨਿਕਲੇ ਆ। ਉੱਥੇ ਆਪਾਂ ਦੇਖਿਆ ਵੀ ਆਲਰੇਡੀ ਉਹ ਕਈਆਂ ਨੂੰ ਜਿਹੜੇ ਸਰਕਾਰ ਦੇ ਖਿਲਾਫ ਬੋਲਣ ਵਾਲੇ ਸੀਗੇ ਪਹਿਲੋਂ ਵੀ ਉਹਨਾਂ ਨੂੰ ਰਿਸਟ੍ਰਿਕਟ ਜਿਹੜਾ ਉਹ ਕਰ ਰਹੇ ਸੀ, ਉਹਨਾਂ ਦੇ ਉੱਤੇ ਰੋਕਾਂ ਜਿਹੜੀਆਂ ਉਹ ਲਾ ਰਹੇ ਸੀ ਜਾਂ ਉਹਨਾਂ ਦੇ ਅਕਾਊਂਟ ਜਿਹੜੇ ਆ ਉਹ ਬੰਦ ਕਰ ਰਹੇ ਸੀਗੇ। ਅਤੇ ਉਹ ਚੀਜ਼ ਹੋਣ ਦੇ ਬਾਵਜੂਦ ਵੀ ਉੱਥੇ ਫੇਸਬੁੱਕ ਨੇ ਕੋਈ ਵੱਡਾ ਜਿਹੜਾ ਉਸ ਦੇ ਉੱਤੇ ਐਕਸ਼ਨ ਜਿਹੜਾ ਉਹ ਨਹੀਂ ਲਿਆ। ਅਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਹੁਣ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੇ ਲਈ ਉਹਨਾਂ ਨੇ ਫਿਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਕੀਤਾ। ਦੇਖੋ ਟਰਮਜ਼ ਐਂਡ ਕੰਡੀਸ਼ਨਜ਼ ਹਰ ਨਿੱਜੀ ਕੰਪਨੀ ਦੀਆਂ ਹੁੰਦੀਆਂ ਆ, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ, ਪਰ ਉਸ ਦੀ ਆੜ ਹੇਠ ਤੁਸੀਂ ਧੱਕਾ ਹੀ ਜਿਹੜਾ ਉਹ ਕਰੀ ਜਾਓਗੇ ਤਾਂ ਉਹ ਚੀਜ਼ ਜਿਹੜੀ ਆ ਉਹ ਸਰਾਸਰ ਜਿਹੜੀ ਆ ਉਹ ਗਲਤ ਹੈਗੀ ਆ। ਕਿਉਂਕਿ ਤਰਕ ਤਾਂ ਫਿਰ ਦੇਖੋ ਸਾਡੇ ਵਾਲਾ ਜਿਹੜਾ ਰਾਜਕਰਮਵੀਰ ਸਿੰਘ ਜੀ ਆਪਣਾ ਦੱਸਦੇ ਜਾਈਏ ਪੰਜਾਬੀ ਰੇਡੀਓ USA 'ਚ ਅਸੀਂ ਸਿਰਫ ਇਹ ਲਾਈਨ ਲਿਖੀ ਸੀ ਵੀ ਆਹ ਜਿਹੜਾ ਜ਼ੁਲਮ ਮੁੰਡੇ ਦੇ ਉੱਤੇ ਹੋਇਆ, ਸਿੰਘ ਦੇ ਉੱਤੇ ਹੋਇਆ, ਇਹ ਦੁਨੀਆ ਦੀ ਹਰ ਇੱਕ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕੋ ਰਿਪੋਰਟ ਕਰੋ। ਮੀਡੀਆ ਤੱਕ ਅਸੀਂ ਸਿਰਫ ਪਿਕਚਰਾਂ ਪਾਈਆਂ ਸੀਗੀਆਂ, ਕੋਈ ਹੋਰ ਕਿਸੇ ਤਰ੍ਹਾਂ ਦੀ ਨਾ ਆਪਣੇ ਕੋਲੋਂ ਲਿਖਿਆ, ਨਾ ਕੋਈ ਹੋਰ ਕਿਸੇ ਤਰ੍ਹਾਂ ਦੀ ਵਾਇਲੈਂਸ ਨੂੰ ਕਿਹਾ। ਪਰ ਇੰਨੀ ਚੀਜ਼ ਦੇ ਉੱਤੇ ਵੀ ਜੇ ਰਿਸਟ੍ਰਿਕਟ ਕਰਨਾ, ਹੁਣ 2 ਪੰਜਾਬੀ ਨੌਜਵਾਨ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਚੱਕ ਕੇ ਉਹਨਾਂ ਤੇ ਸੈਡੀਸ਼ਨ ਚਾਰਜ ਲਾਤੇ ਆ, ਹੈ ਨਾ। ਈਵਨ ਜਿਹੜੇ ਉੱਥੇ ਦੇ ਪ੍ਰੋਮੀਨੈਂਟ ਜਿਹੜੇ ਜਰਨਲਿਸਟ ਹੈਗੇ ਆ ਬਹੁਤ ਪੁਰਾਣੇ, ਉਹਨਾਂ ਦੇ ਉੱਤੇ ਵੀ ਜਿਹੜੇ ਇੱਦਾਂ ਦੇ ਚਾਰਜ ਲਾਉਣ ਦੀ ਗੱਲ। ਸੋ ਇੰਡੀਆ ਦੇ ਵਿੱਚ ਸ਼ਰੇਆਮ ਜੇ ਆਪਾਂ ਪੰਜਾਬੀ ਦੇ ਵਿੱਚ ਕਹੀਏ ਅਨਡਿਕਲੇਅਰਡ ਐਮਰਜੈਂਸੀ ਲੱਗੀ ਹੋਈ ਹੈਗੀ ਆ, ਐਮਰਜੈਂਸੀ ਆ। ਉੱਥੇ ਬਹੁਤ ਸਾਰੇ ਸਾਡੇ ਰੇਡੀਓ ਦੇ ਉੱਤੇ ਵੀ ਆ ਕੇ ਆਪਾਂ ਦੇਖਦੇ ਹਾਂ ਕਵੀ ਦਰਬਾਰ ਜਾਂ ਹੋਰਨਾਂ ਦੇ ਵਿੱਚ ਆ ਕੇ ਫਿਰ ਭਾਰਤ ਮਾਤਾ ਦੀ ਜੈ ਜੈ ਕਰਦੇ ਰਹਿੰਦੇ ਆ। ਉਹਨਾਂ ਨੂੰ ਸੋਚਣਾ ਚਾਹੀਦਾ ਵੀ ਆਹ ਕਿੱਡਾ ਧੱਕਾ ਹੋ ਰਿਹਾ, ਇਹਦੇ ਖਿਲਾਫ ਬੋਲੋ। ਆਪਾਂ ਜਿਹੜੀਆਂ ਛੋਟੀਆਂ ਮੋਟੀਆਂ ਲੜਾਈਆਂ ਨਾ ਸਾਡੀ ਕਾਮਰੇਡਾਂ ਦੀ, ਖਾਲਿਸਤਾਨੀਆਂ ਦੀ, ਇਹਨਾਂ ਦੀ, ਉਹਨਾਂ ਨੂੰ ਪਿੱਛੇ ਛੱਡ ਕੇ ਹੁਣ ਪੂਰੇ ਇਕੱਠੇ ਹੋ ਕੇ ਜਿਹੜੇ ਆ ਉਹ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ, ਤੇ ਜਿਹੜਾ ਇੰਡੀਆ ਗੌਰਮੈਂਟ ਧੱਕਾ ਕਰ ਰਹੀ ਆ ਉਹਦੇ ਖਿਲਾਫ ਬੋਲਣਾ ਚਾਹੀਦਾ, ਸਰਕਾਰ ਦੇ ਉਲਟ, ਨਾ ਕਿ ਆਪਣੇ ਭਰਾਵਾਂ ਦੇ ਉਲਟ ਬੋਲੀ ਜਾਓ ਇੱਕ ਦੂਜੇ ਦੇ। ਜੀ ਹਰਵਿੰਦਰ, ਇਹ ਚੀਜ਼ਾਂ ਤੋਂ ਕਈ ਵਾਰੀ ਇੱਦਾਂ ਲੱਗਦਾ ਵੀ ਆਪਾਂ ਕਿਹੜੇ ਜਿਹੜੇ ਉੱਥੇ ਜਿਹੜਾ ਉਹ ਦੇਖ ਰਹੇ ਹਾਂ ਵੀ ਇਹ ਚਾਈਨਾ ਦੀ ਗੱਲ ਹੁੰਦੀ ਆ ਕਿ ਇੰਡੀਆ ਦੀ ਜਿਹੜੀ ਉਹ ਗੱਲ ਹੋ ਰਹੀ ਆ, ਕਿਉਂਕਿ ਇੰਡੀਆ ਆਪਣੇ ਆਪ ਨੂੰ ਵਿਸ਼ਵ ਦੇ ਜਿਹੜਾ ਸਟੇਜ ਦੇ ਉੱਤੇ ਇਹ ਦਿਖਾਉਂਦਾ ਵੀ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਜੀ ਅਸੀਂ ਡੈਮੋਕਰੇਸੀ ਆ, ਅਤੇ ਇੱਦਾਂ ਦੀ ਜਿਹੜੀ ਡੈਮੋਕਰੇਸੀ ਤਾਂ ਮੈਨੂੰ ਲੱਗਦਾ ਚਾਈਨਾ ਦੇ ਵਰਗੀ ਹੀ ਜਿਹੜੀ ਕਿਤੇ ਨਾ ਕਿਤੇ ਲੱਗ ਰਹੀ ਹੈਗੀ ਆ। ਜੀ ਇਹਦੇ ਵਿੱਚ ਮੈਂ ਇਹ ਗੱਲ ਦੱਸ ਦੇਵਾਂ ਕਿ ਜੇ ਤੁਸੀਂ ਇਤਿਹਾਸ ਪੜ੍ਹੋ ਆਪਣਾ ਪੰਜਾਬੀ ਸੂਬਾ ਮੋਰਚਾ 1984 ਦੀਆਂ ਘਟਨਾਵਾਂ ਜਾਂ ਉਹਦੇ ਤੋਂ ਬਾਅਦ, ਸੋ ਇਹ ਜਿਹੜੀ ਇੱਕ ਚੀਜ਼ ਪ੍ਰਚਾਰੀ ਜਾਂਦੀ ਆ ਹਾਥੀ ਦੇ ਦੰਦ ਵਿਖਾਉਣ ਨੂੰ ਔਰ ਤੇ ਹੋਰ ਇਹ ਉਹ ਗੱਲਾਂ ਬਾਤਾਂ ਕਾਫੀ ਸਮੇਂ ਤੋਂ ਚੱਲਦੀਆਂ ਆ ਰਹੀਆਂ। ਤੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਆਪਾਂ ਕਈ ਵਾਰ ਨਿਰਾਸ਼ਤਾ ਚੀਜ਼ਾਂ ਨੂੰ ਲੈ ਕੇ ਚਲੇ ਜਾਂਦੇ ਹਾਂ। ਇਹ ਬਹੁਤ ਜ਼ਰੂਰੀ ਆ ਕਿ ਦੇਖੋ ਜਿੱਥੇ ਵੀ ਧੱਕਾ ਹੋ ਰਿਹਾ ਹੈ ਨਾ, ਉਹਦੇ ਖਿਲਾਫ ਜ਼ਰੂਰ ਬੋਲਣਾ ਚਾਹੀਦਾ। ਤੇ ਕਹਿੰਦੇ ਇੱਕ ਕਹਾਵਤ ਹੁੰਦੀ ਵੀ ਕੋਈ ਵੀ ਪੈੜ ਏਡੀ ਛੋਟੀ ਨਹੀਂ ਹੁੰਦੀ ਜਿਹਦੇ ਆਪਣੀ ਨਿਸ਼ਾਨ ਨਾ ਪਾ ਸਕੇ ਦੁਨੀਆ ਧਰਤੀ ਦੇ ਉੱਤੇ। ਕੋਈ ਵੀ ਪੈੜ ਏਡਾ ਛੋਟਾ, ਮਤਲਬ ਕੋਈ ਐਫਰਟ ਕੀਤਾ ਏਡਾ, ਕੋਈ ਵੀ ਐਫਰਟ ਤੁਸੀਂ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਪਾਉਂਦੇ ਹੋ, ਤੁਸੀਂ ਕੋਈ ਐਕਟਿਵਿਜ਼ਮ ਕਰਨੇ ਹੋ, ਕੋਈ ਕਿਸੇ ਕਾਂਗਰਸਮੈਨ ਨੂੰ ਲੈਟਰ ਲਿਖਦੇ ਹੋ, ਉਹਦਾ ਅਸਰ ਹੁੰਦਾ ਭਾਵੇਂ ਜਿੰਨਾ ਮਰਜ਼ੀ ਛੋਟੀ ਕੰਪਲੇਂਟ। ਮੈਂ ਮਿਸਾਲ ਦੇ ਤੌਰ 'ਤੇ ਤੁਹਾਡੀ ਐਗਜ਼ਾਮਪਲ ਹੀ ਲਊਂਗਾ ਕਿ ਤੁਸੀਂ ਫੇਸਬੁੱਕ 'ਤੇ ਐਗਜ਼ੈਕਟਿਵ ਦੀ ਖਾਸ ਤੌਰ 'ਤੇ ਗੱਲ ਕੀਤੀ ਕਿ ਜਿਨ੍ਹਾਂ ਦੇ ਬਾਅਦ ਵਿੱਚ ਸੰਬੰਧ ਜਿਹੜੇ ਆ ਉਹ ਬਜਰੰਗ ਦਲ ਜਾਂ ਹਿੰਦੂਤਵੀ ਜਥੇਬੰਦੀਆਂ ਦੇ ਨਾਲ ਪਾਏ ਗਏ ਸੀ, ਉਹਨੂੰ ਅਸਤੀਫਾ ਦੇਣਾ ਪਿਆ ਸੀ ਫੇਸਬੁੱਕ ਦੇ ਉੱਤੋਂ, ਜਿਹੜੀ ਇੰਡੀਆ ਦੀ ਉਹ ਹੈਗੀ ਹੈ। ਅਤੇ ਨਾਲ ਦੀ ਨਾਲ ਇਹ ਵੀ ਦੱਸਦਾ ਕਿ ਇਹ ਜਿਹੜੇ ਸੋਸ਼ਲ ਮੀਡੀਆ ਜਾਇੰਟਸ ਆ ਇਹ ਅਮਰੀਕਾ ਤੋਂ ਚੱਲਦੇ ਆ। ਇੰਡੀਆ ਦੇ ਵਿੱਚ ਇਹਨਾਂ ਦੇ ਆਪਣੇ ਸੈਟਅਪ ਹੈਗੇ ਆ। ਆਫਕੋਰਸ ਇੰਡੀਆ ਬਿਲੀਅਨ 1.434 ਬਿਲੀਅਨ ਪਾਪੂਲੇਸ਼ਨ ਆ, ਉੱਥੇ ਲੋਕ ਰਹਿੰਦੇ ਆ, ਤੇ ਉਹ ਇਹਨੂੰ ਇੱਕ ਵੱਡੀ ਮੰਡੀ ਦੇ ਤੌਰ 'ਤੇ ਉੱਥੇ ਦੇਖਦੇ ਆ। ਪਰ ਸਭ ਕੁਝ ਉੱਥੇ ਖਤਮ ਨਹੀਂ ਆ ਜੇ ਅਮਰੀਕਾ ਤੋਂ ਪ੍ਰੈਸ਼ਰ ਪਾਇਆ ਜਾਏ, ਕਿਉਂਕਿ ਇਹ ਸਾਰੇ ਜਿਹੜੇ ਨਾਲ ਐਲਗੋਰਿਦਮ ਦੇ ਹਿਸਾਬ ਦੇ ਨਾਲ ਕੰਮ ਕਰਦੇ ਆ ਕਿ ਕੋਈ ਚੀਜ਼ ਨੂੰ ਬੈਨ ਹੋਣਾ, ਕੋਈ ਚੀਜ਼ ਨੂੰ ਨਹੀਂ ਹੋਣਾ। ਆਫਕੋਰਸ ਥੋੜ੍ਹਾ ਬਾਇਸ ਤਾਂ ਹੁੰਦਾ ਹੀ ਆ, ਪਰ ਉਹ ਬਾਇਸ ਦੀ ਵੀ ਥੋੜ੍ਹੀ ਰੀਜ਼ਨਿੰਗ ਹੋਣੀ ਚਾਹੀਦੀ ਆ। ਮਿਸਾਲ ਦੇ ਤੌਰ 'ਤੇ ਹਰਜੋਤ ਸਿੰਘ ਹੁਣ ਐਗਜ਼ਾਮਪਲ ਦਿੱਤੀ ਆ ਕਿ ਜਿਹੜਾ ਸਿੱਖ ਹੈਸ਼ਟੈਗ ਜਦੋਂ ਇੰਸਟਾਗ੍ਰਾਮ 'ਤੇ ਬੈਨ ਹੋਇਆ ਸੀ, ਉਹ ਟਰਕੀ ਤੋਂ ਕੰਟੈਂਟ ਜਿਹੜਾ ਘਟੀਆ ਮਿਆਰ ਦਾ ਕੰਟੈਂਟ ਜਿਹੜਾ ਉਹ ਪਿਆ ਸੀ ਉਦੋਂ। ਪਰ ਜਦੋਂ ਉਹਨਾਂ ਦੇ ਜਾਣਕਾਰੀ ਹਿੱਤ ਵਿੱਚ ਇਹ ਗੱਲ ਲਿਆਂਦੀ ਗਈ ਤੇ ਜਿਹੜਾ ਟੈਗ ਸੀ ਉਹਨੂੰ ਸਿੱਖ ਨੂੰ ਅਨਬਲੌਕ ਕਰ ਦਿੱਤਾ ਗਿਆ।
ਤੇ ਉਹਦੇ ਤੋਂ ਬਾਅਦ ਇਹੀ ਹੈ ਕਿ ਜੇ ਆਪਾਂ ਕੋਲ ਵੱਧ ਤੋਂ ਵੱਧ ਡੇਟਾ ਹੋਊਗਾ, ਆਪਾਂ ਵੱਧ ਤੋਂ ਵੱਧ ਡੇਟਾ ਇਕੱਠਾ ਕਰੀਏ ਤੇ ਵੱਧ ਤੋਂ ਵੱਧ ਆਪਾਂ ਕੋਲ ਡੇਟਾ ਹੋਊਗਾ, ਆਪਾਂ ਉਹ ਡੇਟਾ ਲਿਜਾ ਕੇ ਵੀ ਕੈਨ ਮੇਕ ਅ ਡਿਫਰੈਂਸ। ਸਾਡੀ ਆਲਰੇਡੀ ਗੱਲ ਜਿਹੜੀ ਉਹ ਚੱਲਦੀ ਪਈ ਆ, ਜਿਹੜੇ ਲੀਗਲ ਪਰਸਿਊ ਕਰਨ ਵਾਸਤੇ, ਪਰ ਕੋਈ ਵੀ ਚੀਜ਼ ਨੂੰ ਪਰਸਿਊ ਕਰਨ ਦੇ ਲਈ ਆਪਾਂ ਨੂੰ ਡੇਟਾ ਚਾਹੀਦਾ ਤੇ ਉਹਦੇ ਲਈ ਆਹ ਜਿਹੜਾ ਪੇਜ ਆ ਇਹਦੇ ਉੱਤੇ ਜ਼ਰੂਰ ਜਾਓ, socialmediacomplaints.org ਤੇ ਜਾ ਕੇ ਤੁਸੀਂ ਜਿਹੜੀ ਆਪਣੀ ਉਹ ਜਾਣਕਾਰੀ ਸਾਂਝੀ ਕਰ ਸਕਦੇ ਹੋ। ਇਹ ਬਹੁਤ ਜ਼ਰੂਰੀ ਆ। ਸੋ ਬਿਲਕੁਲ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਕਿਸੇ ਵੀ ਆਪਣੇ ਭੈਣ ਭਰਾ ਦਾ ਜੇ ਫੇਸਬੁੱਕ, YouTube ਜਾਂ ਹੋਰ ਕਿਸੇ ਵੀ ਸੋਸ਼ਲ ਮੀਡੀਆ ਦਾ ਅਕਾਊਂਟ ਬੰਦ ਹੋਇਆ ਆ ਕਿਸਾਨੀ ਸੰਘਰਸ਼ ਨੂੰ ਲੈ ਕੇ, ਤੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਜਾਂ ਕੁਛ ਹੋਰ ਨਹੀਂ ਪ੍ਰਮੋਟ ਕੀਤੀ, ਉਹਦੇ ਵਿੱਚ ਸਿਰਫ ਰਿਪੋਰਟਿੰਗ ਕੀਤੀ ਆ ਜਿੱਥੇ ਧੱਕਾ ਹੋਇਆ ਵੀ ਦੇਖੋ ਆਹ ਕਿੰਨੇ ਸਿਰ ਪਾੜੇ ਆ, ਤੇ ਤੁਸੀਂ ਪਲੀਜ਼ ਪੰਜਾਬੀ ਰੇਡੀਓ USA ਦੀ ਟੀਮ ਨੂੰ ਕੰਟੈਕਟ ਕਰ ਲਿਓ। ਆਪਾਂ ਜਿਹੜੇ ਆ ਸਿੱਖ ਕੋਲੀਸ਼ਨ ਦੇ ਲਾਇਰ ਤੇ ਹੋਰ ਕੰਪਨੀਆਂ ਦੇ ਨਾਲ ਜਿਹੜੇ ਆ ਗੱਲਬਾਤ ਕਰਕੇ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਰਿਹਾ ਹੀ ਕੁਛ ਨਹੀਂ, ਇੰਟਰਨੈਟ ਪਹਿਲਾਂ ਬੰਦ ਕਰਤਾ ਤੇ ਹੁਣ ਜਿੰਨੇ ਕੁ ਉਹਨਾਂ ਦੇ ਟਵਿੱਟਰ ਜਾਂ ਹੋਰ ਅਕਾਊਂਟ ਸੀਗੇ 250 ਦੇ ਕਰੀਬ ਉਹ ਸਾਰੇ ਬੰਦ ਕਰਤੇ, ਤੇ ਤੁਹਾਡੀ ਖਬਰ ਕਿੱਦਾਂ ਬਾਹਰ ਜਾਊਗੀ। ਤੇ ਹੁਣ ਅੱਜ ਲੇਟੈਸਟ ਖਬਰਾਂ ਆ ਰਹੀਆਂ ਆਲੇ ਦੁਆਲੇ ਉਹ ਜਿਹੜੇ ਆ ਉਹਨੇ ਜੰਗਲੇ ਲਾਤੇ ਆ ਤੇ ਬੜਬੜੀਆਂ ਜਿਹੜੀਆਂ ਸੀਮੈਂਟ ਦੀਆਂ ਕੰਧਾਂ ਖੜੀਆਂ ਕਰਤੀਆਂ, ਬੜੇ ਕਿੱਲ ਲਾਤੇ, ਭੱਜ ਨਾ ਸਕਣ। ਕੱਲ ਨੂੰ ਉੱਥੇ ਅਟੈਕ ਕਰਤਾ ਇੰਡੀਆ ਗੌਰਮੈਂਟ ਨੇ, ਤਾਂ ਸ਼ਰੇਆਮ ਮਾਰਨੇ ਆ ਲੋਕ, ਸੋ ਕੋਈ ਖਬਰ ਨਾ ਬਾਹਰ ਨਿਕਲੇ। ਸੋ ਇਹਦੇ ਖਿਲਾਫ ਆਪਾਂ ਨੂੰ ਬੋਲਣਾ ਚਾਹੀਦਾ। ਆਪਾਂ ਜ਼ਰੂਰ ਕਈ ਵਾਰੀ ਕੀ ਹੁੰਦਾ ਨਾ, ਇੱਕ ਲਾਈ ਲੱਗ ਹੋ ਕੇ ਅਸੀਂ ਜੇ ਇੱਕ ਜਗ੍ਹਾ ਪ੍ਰੋਟੈਸਟ ਕੀਤਾ, ਦੂਜੀ ਜਗ੍ਹਾ, ਤੀਜੀ ਜਗ੍ਹਾ, ਬਹੁਤ ਸਮਾਂ ਜਿਹੜਾ ਆ ਸਮਾਂ ਵੀ ਖਰਾਬ ਕਰਦੇ ਆ, ਪੈਸੇ ਵੀ ਖਰਾਬ ਕਰਦੇ ਆ, ਸਾਰਾ ਕੁਛ ਕਰਦੇ ਆ। ਸੋ ਸਾਨੂੰ ਜਿਹੜੇ ਬਾਹਰ ਬੈਠੇ ਮੁਲਕਾਂ 'ਚ ਲੋਕ ਹੈਗੇ ਆ ਜਿਹੜੇ ਆਪਾਂ ਲੜ ਸਕਦੇ ਇੱਦਾਂ ਦੇ ਇਸ਼ੂ ਤੇ, ਉਹਨਾਂ ਦੇ ਉੱਤੇ ਲੜਨਾ ਚਾਹੀਦਾ। ਤੇ ਦੂਜਾ ਜ਼ਰੂਰ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਉੱਥੇ ਜਿੰਨੇ ਵੀ ਕਿਸਾਨੀ ਮੋਰਚੇ 'ਚ ਚਾਹੇ ਜਿਹੜੀ ਮਰਜ਼ੀ ਜਥੇਬੰਦੀ ਨਾਲ ਸੰਬੰਧਿਤ ਆ ਉਹਨਾਂ ਨੂੰ ਕਹੋ ਵੀ ਸਾਰੇ ਰਲ ਮਿਲ ਕੇ ਹੁਣ ਇਕੱਠੇ ਹੋ ਕੇ ਬੈਠਣ ਦਾ ਮੌਕਾ ਆ, ਇੱਕ ਦੂਜੇ ਤੇ ਦੂਸ਼ਣਬਾਜ਼ੀ ਨਾ ਕਰੋ, ਨਹੀਂ ਤਾਂ ਤੇ ਤੁਹਾਨੂੰ ਦੇਖ ਲਓ ਵੀ ਉਹਨਾਂ ਨੇ ਸੀਨ ਕਿੱਦਾਂ ਦੇ ਦਿਖਾਲੇ ਆ ਪਿਛਲੇ 2-3 ਦਿਨਾਂ 'ਚ, ਫਿਰ ਉੱਥੇ ਕਤਲੇਆਮ ਹੀ ਹੋਣਾ ਆ, ਫਿਰ ਸਾਰਿਆਂ ਦਾ ਜਿਹੜਾ ਨੁਕਸਾਨ ਹੋਣਾ ਆ। ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਪੁਲਿਸ ਗੁੰਡਿਆਂ ਨੂੰ ਜਿਹੜੀ ਆ ਸੇਫਟੀ ਦੇ ਰਹੀ ਸੀ ਤੇ ਆਪ ਜਿਹੜੇ ਅਥਰੂ ਗੈਸ ਆ ਉਹ ਸਿੱਖ ਜਿਹੜੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਉਹਨਾਂ ਤੇ ਸਿੱਟ ਰਹੀ ਸੀਗੀ। ਸੋ ਇਹ ਆਪਾਂ ਨੂੰ ਜਿਹੜੀ ਆ ਗੱਲਬਾਤ ਸਾਰੀ ਕਰਨੀ ਚਾਹੀਦੀ ਹੈਗੀ ਆ। ਜੀ ਜੀ ਬਿਲਕੁਲ। ਸੋ ਜਿਹੜੀਆਂ ਵੀ ਸੰਸਥਾਵਾਂ ਉੱਥੇ ਸਰਕਾਰ ਦੇ ਪਰਦਾਫਾਸ਼ ਕਰ ਰਹੀਆਂ ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਸਰਕਾਰੀ ਕਾਨੂੰਨੀ ਨੋਟਿਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਸੀਗਾ। ਹੁਣ ਦੇਖੋ ਉੱਥੇ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਭਾਰਤੀ ਕ੍ਰਿਕਟ ਟੀਮ ਨੂੰ ਤਾਂ ਵਧਾਈ ਦੇ ਰਿਹਾ ਆ, ਪਰ ਜਿਹੜੇ ਉੱਥੇ ਜਿਹੜੇ ਸੈਂਕੜੇ ਜਿਹੜੇ ਇਸ ਟਾਈਮ ਕਿਸਾਨ ਉੱਥੇ ਮਰ ਚੁੱਕੇ ਨੇ ਠੰਡ ਦੇ ਕਰਕੇ, ਪ੍ਰੋਟੈਸਟਾਂ ਦੇ ਵਿੱਚ, ਅਤੇ ਉਹ ਸਾਰਾ ਕੁਛ ਸ਼ਹੀਦੀਆਂ ਉਹਨਾਂ ਦੀਆਂ ਹੋਈਆਂ ਆ, ਉਸ ਦੇ ਉੱਤੇ ਉਹਦੀ ਮਨ ਕੀ ਬਾਤ, ਉਹ ਮੌਨ ਕੀ ਬਾਤ ਜਿਹੜੀ ਉਹ ਬਣੀ ਪਈ ਆ। ਸੋ ਕਿਸਾਨ ਦੀ ਬਾਤ ਜਿਹੜੀ ਇਹ ਕਦੋਂ ਕਰੂਗਾ? ਸੋ ਇਹ ਗੱਲ ਦੇਖਣ ਵਾਲੀ ਆ। ਉਹਦੇ ਨਾਲ ਜੁੜੇ ਹੋਏ ਜਿਹੜੇ ਹੈਗੇ ਨੇ ਅਕਾਊਂਟਸ, ਜਿੰਨੇ ਵੀ ਉਸ ਸੰਘਰਸ਼ ਦੇ ਬਾਰੇ ਜਿਹੜੀ ਗੱਲ ਕਰ ਰਹੇ ਆ, ਉਹਨਾਂ ਨੂੰ ਵੀ ਜਾਣ ਬੁੱਝ ਕੇ ਜਿਹੜਾ ਉਹ ਦੱਬਿਆ ਜਾ ਰਿਹਾ। ਸੋ ਇਹ ਆ ਵੀ ਤਗੜੇ ਵੀ ਜਿਹੜਾ ਉਹ ਨਾਲ ਦੇ ਨਾਲ ਰਹਿਣਾ ਚਾਹੀਦਾ ਹੈ, ਅਤੇ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਪਰਦਾਫਾਸ਼ ਜਿਹੜਾ ਆ ਉਹ ਕਰਨਾ ਚਾਹੀਦਾ। ਪ੍ਰੀਤ ਕੌਰ ਗਿੱਲ ਜਿਹੜੀ MP ਹੈਗੀ ਆ UK ਦੇ ਵਿੱਚ, ਉਸਨੇ ਜਿਹੜਾ ਭਾਰਤੀ ਸਰਕਾਰ ਦੇ ਉੱਤੇ ਇਹ ਕਿਹਾ ਵੀ ਇਸ ਤਰੀਕੇ ਦੇ ਨਾਲ ਤੁਸੀਂ ਇੰਟਰਨੈਟ ਨੈਟਵਰਕ ਜਾਂ ਵੈਬਸਾਈਟਸ ਜਿਹੜੀਆਂ ਆ ਉਹ ਬੰਦ ਨਹੀਂ ਕਰ ਸਕਦੇ, ਅਤੇ ਜਿਹੜੇ ਜਰਨਲਿਸਟ ਆ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਸੋ ਇੰਡੀਆ ਵਿੱਚ ਉਹਨਾਂ ਨੇ ਸ਼ਾਇਦ ਉਹਨਾਂ ਦੇ ਬਹੁਤੇ ਅਕਾਊਂਟ ਜਿਹੜੇ ਉਹ ਬੰਦ ਕੀਤੇ ਆ, ਬਾਹਰਲੇ ਪਾਸੇ ਸ਼ਾਇਦ ਕਈਆਂ ਦੇ ਜਿਹੜੇ ਉਹ ਚੱਲ ਵੀ ਰਹੇ ਹੈਗੇ ਆ, ਪਰ ਉਹੀ ਗੱਲ ਆ ਵੀ ਇਹਦਾ ਕੋਈ ਤੁੱਕ ਜੀ ਜਿਹੜੀ ਇਸ ਚੀਜ਼ ਦਾ ਜਿਹੜਾ ਉਹ ਬਣਦੀ ਨਹੀਂ ਆ ਜੋ ਚੀਜ਼ ਇਹ ਕਰ ਰਹੇ ਆ। ਸੋ ਜੰਮੂ ਵਰਗੇ ਹਾਲਾਤ ਕਰਕੇ ਤੇ ਫਿਰ ਧੱਕਾ ਜਿਹੜਾ ਉਹ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਸਕਦੇ ਨੇ। ਸੋ ਯੂ ਨੈਵਰ ਨੋ ਇਹਨਾਂ ਨੇ ਅੱਗੇ ਕੀ ਸੋਚਿਆ ਹੈਗਾ। ਸੋ ਬਾਹਰ ਬੈਠੇ ਜਿਹੜੇ ਮੁਲਕਾਂ 'ਚ ਆਪਾਂ ਬੈਠੇ ਹੈਗੇ, ਜਿੰਨੇ ਵੀ ਪੰਜਾਬੀ ਭੈਣ ਭਰਾ, ਜਿੰਨੇ ਜਰਨਲਿਸਟ ਜਿਹੜੇ ਅਰੈਸਟ ਕੀਤੇ, ਧੱਕੇ ਨਾਲ ਚੱਕ ਕੇ ਲੈ ਗਏ ਮਨਦੀਪ ਸਿੰਘ ਪੁਨੀਆ ਨੂੰ। ਤੁਸੀਂ ਦੇਖੋ ਵੀ ਉਹ ਰਿਪੋਰਟਿੰਗ ਕਰ ਰਿਹਾ ਸੀ ਉੱਥੇ ਵੀ, ਦੇਖੋ ਸਿੱਖਾਂ ਦੇ ਉੱਤੇ ਕਿੱਦਾਂ ਪੱਥਰਬਾਜ਼ੀ ਹੋ ਰਹੀ ਆ, ਪੁਲਿਸ ਕਰਵਾ ਰਹੀ ਆ, ਤੇ ਉਹਨੂੰ ਚੱਕ ਕੇ ਹੀ ਲੈ ਗਏ। ਤੇ ਇਸੇ ਤਰ੍ਹਾਂ ਇੱਕ ਹੋਰ ਆਪਣੀ ਪੰਜਾਬੀ ਕੁੜੀ ਆ, ਤੇ ਬਾਕੀ ਤਾਂ ਤੁਹਾਨੂੰ ਮੈਂ ਦੱਸੇ ਆ ਕਿੰਨੇ ਜਰਨਲਿਸਟਾਂ ਦੇ ਉੱਤੇ ਉਹਨੇ ਜਿਹੜੇ ਸੈਡੀਸ਼ਨ ਚਾਰਜਸ ਲਾਏ ਹੈਗੇ ਆ। ਤੇ ਇਹਦੇ ਉਲਟ ਜਿਹੜੀ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਕੈਨੇਡਾ ਦੇ ਵਿੱਚ ਆਲਰੇਡੀ ਕਾਫੀ ਵੱਡਾ ਪ੍ਰੋਟੈਸਟ ਹੋ ਰਿਹਾ ਉੱਥੇ ਇੰਡੀਆ ਦੀ ਐਮਬੈਸੀ ਦੇ ਸਾਹਮਣੇ। ਬਾਕੀ ਵੀ ਜਿਹੜੇ ਬਾਕੀ ਜਿੰਨੇ ਮੁਲਕ ਹੈਗੇ ਆ ਸਾਰਿਆਂ ਨੂੰ ਰਲ ਕੇ ਜਿਹੜੀ ਆ, ਜਿਹੜਾ ਕੋਈ ਪੱਤਰਕਾਰ ਤੁਹਾਡੇ ਹੱਕ 'ਚ, ਪਹਿਲੀ ਗੱਲ ਤਾਂ ਉੱਥੇ ਹੈ ਹੀ ਬਹੁਤ ਥੋੜ੍ਹੇ,
ਜਿਹੜੇ ਤੁਹਾਡੀ ਕੋਈ ਹੱਕ ਦੀ ਗੱਲ ਕਰਦੇ ਆ। ਬਹੁਤਾ ਤਾਂ ਗੋਦੀ ਮੀਡੀਆ ਹੀ ਆ, ਤੇ ਜਿਹੜੀ ਹੱਕ ਦੀ ਗੱਲ ਕਰਦੇ ਜਾਂ ਚੱਕ ਕੇ ਉਹਨਾਂ ਨੂੰ ਅੰਦਰ ਸਿੱਟ ਦੇਣਾ ਤੇ ਫਿਰ ਕੋਈ ਰਹਿਣਾ ਨਹੀਂ ਹੈ। ਇਸ ਕਰਕੇ ਉਹਨਾਂ ਦੇ ਹੱਕ ਦੀ ਗੱਲ ਜ਼ਰੂਰੀ ਨਹੀਂ, ਆਪਾਂ ਨਹੀਂ ਕਹਿੰਦੇ ਵੀ ਤੁਸੀਂ AK-47 ਚੱਕ ਲਓ ਜਾਂ ਆਹ ਕਰੋ ਜਾਂ ਕਿਸੇ ਨੂੰ ਗਾਲਾਂ ਕੱਢੋ। ਜਿੱਥੇ ਜਿੱਥੇ ਵੀ ਤੁਸੀਂ ਕਰ ਸਕਦੇ ਹੈਗੇ ਆ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਾਲਾਂ ਦੇ ਰਾਹੀਂ ਕਾਂਗਰਸਮੈਨਾਂ ਨੂੰ, ਉੱਥੇ ਇੰਡੀਆ ਦੇ ਵਿੱਚ MPਆਂ ਨੂੰ ਜੋ ਵੀ ਕਰ ਸਕਦੇ, ਜਿੱਥੇ ਤੱਕ ਵੀ ਆਪਣਾ ਫਰਜ਼ ਸਮਝੋ 5 ਮਿੰਟ 10 ਮਿੰਟ 20 ਮਿੰਟ ਇਸ ਕੰਮ ਦੇ ਲਈ ਜ਼ਰੂਰ ਕੱਢੋ। ਜੀ 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 ਨਾਲ ਦੀ ਨਾਲ ਇਹ ਦੱਸ ਦਈਏ ਕਿ ਇੱਕ ਬੜੀ ਇੰਪੋਰਟੈਂਟ ਇਹਦੇ 'ਚ ਚੀਜ਼ ਆ, ਉਹ ਇਹ ਆ ਕਿ ਇਹ ਸਭ ਕੁਛ ਕਿਉਂ ਹੋ ਰਿਹਾ। ਥੋੜ੍ਹਾ ਸਮਾਂ ਪਿੱਛੇ ਅਸੀਂ ਜਾਈਏ ਤੇ ਰਾਜਨਾਥ ਸਿੰਘ ਦੀ ਇੱਕ ਇੰਟਰਵਿਊ ਆਉਂਦੀ ਹੈ 2 ਮਹੀਨੇ ਪਹਿਲਾਂ, ਉਹਦੇ ਵਿੱਚ ਇਹ ਕਹਿੰਦੇ ਕਿ ਜਿਹੜੀ ਦੁਨੀਆ ਦੀ ਅਗਲੀ ਜੰਗ ਆ ਉਹ ਦਿਮਾਗਾਂ 'ਚ ਲੜੀ ਜਾਊਗੀ। ਇਹ ਨੈਰੇਟਿਵ ਵਾਰ ਚੱਲਦੀ ਪਈ ਆ। ਸੋ ਇੱਕ ਪਾਸੇ ਦੀ ਇਨਫੋਰਮੇਸ਼ਨ ਸਪਰੈਸ ਕਰ ਦਿਓ, ਦੂਜੇ ਪਾਸੇ ਦੀ ਬਾਹਰ ਲੈ ਆਓ ਤੇ ਲੋਕਾਂ ਨੂੰ ਇਹ ਮੰਨਣ ਲੱਗ ਜਾਂਦਾ ਵੀ ਹੋਇਆ ਕੀ, ਪ੍ਰੋਪੇਗੈਂਡਾ ਜਿਹਨੂੰ ਕਹਿੰਦੇ ਆ। ਸੋ ਇੱਕ ਸਾਨੂੰ ਸਾਰਿਆਂ ਨੂੰ ਪਤਾ, ਕਹਿੰਦੇ ਕਿ BJP ਦਾ ਮੰਨਿਆ ਜਾਂਦਾ ਕਿ IT ਸੈੱਲ ਬੜਾ ਸਟਰੋਂਗ ਆ, ਉਹਦਾ ਕਰੋੜਾਂ ਰੁਪਏ ਦਾ ਬਜਟ ਆ ਮਹੀਨਿਆਂ ਦਾ, ਤੇ ਉਹ ਟ੍ਰੋਲਿੰਗ ਕਰਦੇ ਆ। ਟ੍ਰੋਲਿੰਗ ਦਾ ਕਹਿਣ ਦਾ ਮਤਲਬ ਵੀ ਇਨਫੋਰਮੇਸ਼ਨ ਸਪਰੈਸ ਕਰਦੇ ਆ, ਗਲਤ ਜਾਣਕਾਰੀ ਪਾਉਂਦੇ ਆ। ਉਹਨਾਂ ਦੇ ਪੇਡ ਜਿਹੜਾ BJP ਦਾ IT ਸੈੱਲ ਜਾਂ RSS ਦਾ ਮੰਨਿਆ ਜਾਂਦਾ। ਤੇ ਮੈਂ ਇਹ ਦੱਸਦਾ ਕਿ ਸਾਡੇ ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਤੇ ਇੱਕ ਕਿਸਾਨ IT ਸੈੱਲ ਬਣਾਇਆ ਗਿਆ, ਜਿਹਦੇ ਵਿੱਚ ਉਹਨਾਂ ਦੇ ਪ੍ਰੋਪੇਗੈਂਡਾ ਨੂੰ ਕਾਊਂਟਰ ਕਰਨ ਦੇ ਲਈ। ਸੋ ਉਹ ਆਪਣਾ ਟਵਿੱਟਰ ਦੇ ਉੱਤੇ, ਖਾਸ ਤੌਰ ਦੇ ਉੱਤੇ ਟਵਿੱਟਰ ਦੇ ਉੱਤੇ ਜੰਗ ਇੱਕ ਹਿਸਾਬ ਨਾਲ ਹੋਈ, ਜਿਹਦੇ ਵਿੱਚ ਉਹ ਆਪਣੇ ਹੈਸ਼ਟੈਗ ਲਾਉਂਦੇ ਸੀ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਲਈ, ਤੇ ਜਿਹੜੇ ਕਿਸਾਨੀ ਮੋਰਚੇ ਨਾਲ ਸੰਬੰਧਿਤ ਸੀ ਉਹ ਆਪਣੇ ਹੈਸ਼ਟੈਗ ਚਲਾਉਂਦੇ ਸੀ। ਮਿਸਾਲ ਦੇ ਤੌਰ ਤੇ ਪਰਸੋਂ ਦਾ ਹੈਸ਼ਟੈਗ ਸੀ ਮੋਦੀ ਡਕੈਤ ਵਰਸਿਸ ਫਾਰਮਰ ਡਕੈਤ, ਹੈ ਨਾ, ਇੱਦਾਂ ਦਾ ਜਿਹੜਾ ਕਿਸਾਨ ਮੋਰਚੇ ਵੱਲੋਂ। ਸੋ ਕਰੋੜਾਂ ਰੁਪਇਆਂ ਦਾ ਬਜਟ ਹੋਣ ਦੇ ਬਾਵਜੂਦ ਉਹ ਜਿਹੜੇ ਹੈਸ਼ਟੈਗ ਟ੍ਰੈਂਡਿੰਗ ਦੇ ਵਿੱਚ ਆਉਂਦੇ ਸੀ ਉਹ ਕਿਸਾਨ ਮੋਰਚੇ ਦੇ ਆਉਂਦੇ ਸੀ। ਲਗਾਤਾਰ 1.5-2 ਮਹੀਨੇ ਤੋਂ ਵਰਤਾਰਾ ਚੱਲਦਾ ਪਿਆ, ਤਕਰੀਬਨ 1 ਦਸੰਬਰ ਤੋਂ ਜਦੋਂ ਦੀ ਇਹਦਾ ਸੈਟਅਪ ਹੋਇਆ। ਤੇ ਰਾਜਕਰਨ ਜੀ ਤੇ ਹਰਜੋਤ ਜੀ, ਕੱਲ ਕੀ ਹੋਇਆ? ਕੱਲ ਜਿਹੜਾ ਟਰੈਕਟਰ ਟੂ ਟਵਿੱਟਰ ਇੱਕ ਜਥੇਬੰਦੀ ਆ ਜਿਹੜੀ ਇਹ ਕਿਸਾਨ ਮੋਰਚੇ ਦਾ IT ਵਿੰਗ ਦਾ ਪਾਰਟ ਆ, ਹੋਰ ਵੀ ਕਾਫੀ ਆ, ਪਰ ਇਹ ਉਹਨਾਂ ਚੋਂ ਇੱਕ ਜਥੇਬੰਦੀ ਆ। ਟਰੈਕਟਰ ਟੂ ਟਵਿੱਟਰ ਦਾ ਕੱਲ ਜਿਹੜਾ ਅਕਾਊਂਟ ਆ ਉਹ ਲੈ ਲਿਆ ਗਿਆ, ਵਿਦ ਹੈਲਡ ਕਰ ਲਿਆ ਗਿਆ ਇੰਡੀਆ ਦੇ ਵਿੱਚ। ਠੀਕ ਆ, ਇੱਥੋਂ ਤੁਸੀਂ ਦੇਖੋ ਤੇ ਤੁਹਾਨੂੰ ਮਿਲ ਜੂਗਾ, ਪਰ ਇੰਡੀਆ ਵਿੱਚ ਉਹ ਐਕਸੈਸ ਨਹੀਂ ਹੁੰਦਾ। ਉਹਦਾ ਕਾਰਨ ਕੀ ਆ? ਉਹਦੇ ਵਿੱਚ ਉਹਨਾਂ ਲਿਖਿਆ ਕਿ ਟਰੈਕਟਰ ਟੂ ਟਵਿੱਟਰ ਅਕਾਊਂਟ ਹੈਜ਼ ਬੀਨ ਵਿਦ ਹੈਲਡ ਇਨ ਇੰਡੀਆ ਇਨ ਰਿਸਪੌਂਸ ਟੂ ਲੀਗਲ ਡਿਮਾਂਡ। ਸੋ ਸਰਕਾਰ ਦੇ ਕਹਿਣ ਦੇ ਉੱਤੇ ਇਹ ਜਿਹੜਾ ਉਹ ਬੰਦ ਕੀਤਾ ਜਾਵੇ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ, ਕਿਉਂਕਿ ਸਾਡੇ ਸਾਹਮਣੇ ਹੁਣ ਪ੍ਰੂਫ ਹੈਗੇ ਆ ਕਿ ਇਹ ਸਰਕਾਰ ਦੇ ਕਹਿਣ ਦੇ ਉੱਤੇ ਹੋ ਰਿਹਾ। ਪਰ ਭਰਾਵੋ ਗੱਲ ਇਹਦੇ 'ਚ ਇਹ ਆ ਕਿ ਆਪਾਂ ਇਹ ਸੋਚਦੇ ਵੀ ਚੱਲ ਜੇ ਫਲਾਣੇ ਦਾ ਕਸੂਰ ਆ, ਢਮਕਾਣੇ ਦਾ ਕਸੂਰ ਆ, ਉਹਦੇ ਕਰਕੇ ਆ ਹੋ ਰਿਹਾ, ਤੇ ਜੇ ਆਪਾਂ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਕੱਲ੍ਹ ਨੂੰ ਸਾਡੀ ਵੀ ਵਾਰੀ ਆਈ ਖੜੀ ਹੈ। ਸੋ ਇਤਿਹਾਸ ਦੇ ਤੌਰ ਦੇ ਉੱਤੇ ਦੇਖੋ, ਗਰੀਸ ਦੀਆਂ ਜੰਗਾਂ ਦੀ ਗੱਲ ਕਰ ਲਓ, ਪੁਰਾਤਨ ਸਮੇਂ ਦੇ ਉੱਤੇ ਆਪਣੇ ਪੰਜਾਬ ਦੀਆਂ ਕਰ ਲਓ, ਇੰਡੀਆ ਦੀ ਹੋਰ ਜੰਗਾਂ ਦੀ ਗੱਲ ਕਰ ਲਓ, ਜਦੋਂ ਜਿਹੜੇ ਤੁਹਾਡੇ ਆਪੋਜੀਸ਼ਨ ਸਾਈਡ ਹੁੰਦੀ ਉਹਨਾਂ ਤੁਹਾਨੂੰ ਤੋੜਨਾ ਹੁੰਦਾ ਤੇ ਤੁਹਾਡੇ ਇੱਕ ਹਿੱਸੇ ਨੂੰ ਉਹਨਾਂ ਨੂੰ ਮਾਰਨਾ ਹੁੰਦਾ। ਜੇ ਤਾਂ ਬਾਕੀ ਭਰਾਵਾਂ ਵਾਂਗੂ ਉਹਨਾਂ ਦਾ ਸਾਥ ਦੇ ਕੇ ਖੜ ਜਾਂਦੇ ਆ ਤੇ ਫਿਰ ਤਾਂ ਹਮਲਾ ਰੁਕ ਜੂਗਾ, ਕਿਸੇ ਵੀ ਤਰੀਕੇ ਦਾ ਹੋਏ, ਜਿੱਦਾਂ ਅੱਜ ਤੇ ਨੈਰੇਟਿਵ ਦੀ ਗੱਲ ਚੱਲਦੀ ਪਈ ਆ। ਪਰ ਜੇ ਤੁਸੀਂ ਅਲਾਓ ਕਰਦੇ ਹੋ ਕਿ ਚੱਲ ਸਾਡਾ ਉਹਦਾ ਨਾਲ ਕੀ ਲੈਣਾ ਦੇਣਾ, ਜਿੱਦਾਂ ਕਿ ਅਨਫੋਰਚੂਨੇਟਲੀ ਕਿਸਾਨ ਸੰਯੁਕਤ ਮੋਰਚੇ ਤੋਂ ਹੋਇਆ, ਜਿੱਦਾਂ ਮੈਂ ਕਿਹਾ ਕਿ ਕਿਸਾਨ ਜਿਹੜੇ ਮਾਝੇ ਵਾਲੀ ਸਟੇਟ ਸੀ ਉਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਪੁਲਿਸ ਉੱਤੇ ਸੁੱਟਦੀ ਹੈ ਤੇ ਜ਼ੁਲਮ ਕਰਦੀ ਤੇ ਕਰਨ ਤੋਂ। ਉਹ ਵਾਲੀ ਜਿਹੜੀ ਸਿਚੁਏਸ਼ਨ ਅਨਫੋਰਚੂਨੇਟਲੀ ਜੋ ਹੋ ਗਿਆ, ਅੱਗੇ ਲਈ ਉਹਨਾਂ ਤੋਂ ਬਚੀਏ, ਸਾਰੇ ਇਕੱਠੇ ਹੋ ਜਾਈਏ। ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਤੇ ਵੱਡੇ ਤੋਂ ਵੱਡਾ ਜਿਹੜਾ ਅੱਗੇ ਤੁਹਾਡਾ ਦੁਸ਼ਮਣ ਹੁੰਦਾ ਉਹਨੂੰ ਤੁਸੀਂ ਮਾਤ ਦੇ ਸਕਦੇ ਆ। ਇਹ ਸੋਚਦੇ ਹੋ ਵੀ ਚੱਲ ਉਹਦੇ ਨਾਲ ਸਾਨੂੰ ਕੀ ਲੱਗੇ, ਕੱਲ੍ਹ ਨੂੰ ਸਾਡੇ ਵੀ ਗੱਲ ਮੈਨੂੰ ਹੱਥ ਪਾਇਆ ਹੀ ਲੈ। ਸੋ ਇਹ ਤਾਂ ਬੜੀ ਕਾਮਨ ਸੈਂਸ ਵਾਲੀ ਗੱਲ ਆ, ਪਰ ਮੈਨੂੰ ਲੱਗਦਾ ਕਿ ਆਪਾਂ ਹੋਰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਇਸ ਚੀਜ਼ ਨੂੰ ਦੁਬਾਰਾ। ਬਿਲਕੁਲ ਇਸ ਸੰਬੰਧ ਦੇ ਵਿੱਚ 4 ਵਜੇ ਜਿਹੜਾ ਸਪੈਸ਼ਲ ਸ਼ੋਅ ਹੋਊਗਾ, 4 ਤੋਂ 5:30 ਹੁੰਦਾ ਹੀ ਹੁੰਦਾ ਹੈ, ਤੇ ਹੁਣ ਸਾਡਾ ਜਿਹੜਾ ਸਮਾਂ ਆ ਕਾਫੀ ਉੱਪਰ ਚਲ ਗਿਆ। ਹਾਂਜੀ, ਤੇ ਇੱਕ ਦੀ ਵੈਬਸਾਈਟ ਜਿਹੜੀ ਉਹ ਦੱਸ ਜਾਈਏ ਜਿਹਦੇ ਉੱਤੇ ਤੁਸੀਂ ਇਹ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਜੇ ਤੁਹਾਡੇ ਇਸ ਨੂੰ ਪ੍ਰਚਾਰ ਨੂੰ ਜਾਂ ਤੁਹਾਡੀ ਜਿਹੜੀ ਆ ਗੱਲ ਨੂੰ ਦੱਬਿਆ ਗਿਆ, ਆਵਾਜ਼ ਨੂੰ ਦੱਬਿਆ ਗਿਆ, ਉਸ ਦੇ ਲਈ ਤੁਸੀਂ ਉਸ ਵੈਬਸਾਈਟ 'ਤੇ ਜਾ ਕੇ ਆਪਣਾ ਆਪਾਂ ਡਾਟਾ ਜਿਹੜਾ ਉਹ ਇਕੱਠਾ ਕਰ ਸਕਦੇ ਹਾਂ। socialmediacomplaints.org ਇਹਦੇ 'ਤੇ ਤੁਸੀਂ ਜਾਓ ਅਤੇ ਇੱਥੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਬਲੋਕੇਜ ਵਾਲਾ ਫਾਰਮ ਆ ਉਸ ਦੇ ਵਿੱਚ ਭਰਨਾ ਆ। ਥੋੜ੍ਹੀਆਂ ਹੀ ਜਿਹੜੀਆਂ ਇਸ ਚੀਜ਼ ਦੇ ਵਿੱਚ ਚੀਜ਼ਾਂ ਹੈਗੀਆਂ, 4-5 ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤੁਹਾਨੂੰ ਜਿਹੜੀਆਂ ਭਰਨੀਆਂ ਪੈਣੀਆਂ ਆ। ਵੱਧ ਤੋਂ ਵੱਧ ਆਪਾਂ ਦਸਤਾਵੇਜ਼ੀ ਜਿਹੜਾ ਆ ਉਹ ਇਕੱਠਾ ਕਰ ਰਹੇ ਹਾਂ ਸਬੂਤ, ਤਾਂ ਜੋ
ਜਿਹੜੇ ਇਸ ਦੇ ਵਿੱਚ ਲੀਗਲ ਕੇਸ ਵੀ ਜਿਹੜਾ ਉਹ ਪਰਸਿਊ ਕੀਤਾ ਜਾ ਸਕੇ। ਤੇ ਹਰਵਿੰਦਰ ਸਿੰਘ ਕੰਗ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸਰੋਤਿਓ, ਜੇ ਤੁਹਾਨੂੰ ਨੋਟ ਨਹੀਂ ਹੋਇਆ, ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਆਪਾਂ ਇਹ ਜਿਹੜਾ ਸਾਈਟ ਦਾ ਐਡਰੈਸ ਆ ਉਹ ਪਾਇਆ ਹੋਇਆ। ਉਹਦੇ 'ਤੇ ਬਸ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਹੈ ਵੀ ਤੁਹਾਡਾ ਕਦੋਂ ਬੰਦ ਹੋਇਆ, ਕਾਹਦੇ ਕਰਕੇ ਬੰਦ ਹੋਇਆ, ਕੀ ਰੀਜ਼ਨ ਸੀ, ਤਾਂ ਕਿ ਜਿਹੜੀ ਆਪਾਂ ਲੀਗਲ ਟੀਮ ਜਿਹੜੀ ਇੱਥੇ ਹੈਗੇ ਆ, ਆਪਣੇ ਲਾਇਰਸ ਆ, ਉਹਨਾਂ ਨਾਲ ਗੱਲ ਕਰਕੇ ਜਦੋਂ ਜ਼ਿਆਦਾ ਡਾਟਾ ਹੋਊਗਾ ਸੋ ਗੁੱਡ ਪੁਆਇੰਟ ਬਣੂਗਾ। ਸੋ ਵੀ ਦੇਖੋ, ਇਸ ਇਸ਼ੂ ਕਰਕੇ ਜਿਹੜਾ ਆ ਕਿਸਾਨੀ ਮੋਰਚੇ ਨਾਲ ਸੰਬੰਧਿਤ ਕਰਕੇ ਜਿਹੜਾ ਹੋਇਆ। ਬਾਕੀ ਜੇ ਕਿਸੇ ਹੋਰ ਇਸ਼ੂ ਨਾ, ਉਹ ਫਿਰ ਆਪਾਂ ਫੇਰ ਟਾਈਮ 'ਤੇ ਕਰਾਂਗੇ, ਕਿਉਂਕਿ ਹੁਣ ਮੇਨ ਮੁੱਦਾ ਕਿਸਾਨੀ ਨੂੰ ਲੈ ਕੇ ਆ। ਸੋ ਆਪਾਂ ਉਹਦੇ 'ਤੇ ਫੋਕਸ ਰੱਖਣਾ ਹੈਗਾ, ਸੋ ਤਾਂ ਕਿ ਫਿਰ ਇਹ ਪੂਰਾ ਦਾ ਪੂਰਾ ਜਿਹੜਾ ਆ ਪਤਾ ਲੱਗ ਸਕੇ ਵੀ ਦੇਖੋ ਉੱਥੇ ਦੀ ਸਰਕਾਰ ਕੀ ਕਰ ਰਹੀ ਹੈਗੀ ਆ। ਜੀ, ਤੇ ਹੁਣ ਜਿਹੜਾ ਉਹ ਆਪਾਂ ਇੱਥੇ ਜਿਹੜਾ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮਿਲਦੇ ਹਾਂ ਜੀ ਅਗਲੀ ਵਾਰ। ਬਹੁਤ ਬਹੁਤ ਸ਼ੁਕਰੀਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।